ਬਜ਼ੁਰਗੋ ਕਿਹੜਾ ਪਿੰਡ ਸੀ ਤੁਹਾਡਾ ਉਧਰ? ਪਿੰਡ ਸਾਡਾ ਕੁੜੀਕੋਟ। ਕਿੱਥੇ ਸੀਗਾ ਇਹ? ਇਹ ਪੈਂਦਾ ਸੀ ਤਹਿਸੀਲ ਵਾਂਡੋ। ਇਹਦੇ ਆਸੇ-ਪਾਸੇ ਇੱਕ ਪਿੰਡ ਪੈਂਦਾ ਸੀ ਮਿਰਜੇਪੁਰ, ਜੀ। ਵਾਂਡੋ ਤੇ ਢੋਲਣ, ਗਨੌਰ ਅੱਛਾ। ਤੇ ਇੱਕ ਪੈਂਦਾ ਸੁਹਾਵਾ। ਸਾਡਾ ਬਾਬਾ ਜੀ ਜੋ ਸ਼ਾਹੂਕਾਰਾ ਕਰਦੇ ਸੀ, ਪਰ ਮੇਰੀ ਉਮਰ 10-11। ਪ੍ਰੇਮ ਸਿੰਘ ਸ਼ਾਹ ਉਹਨਾਂ ਦਾ ਨਾਂ ਸੀ। ਸਾਡੇ ਪਿੰਡ 'ਚ ਸਾਡੇ ਉੱਥੇ ਲਬਾਨੇ ਸਿੱਖ ਰਹਿੰਦੇ ਸੀ ਜੀ ਜੀ। ਤੇ ਮੁਸਲਮਾਨ ਰਹਿੰਦੇ ਸੀ ਜ਼ਿਆਦਾ। ਅੱਛਾ ਅੱਛਾ। ਤੇ ਇੱਕ ਬਲਾਦਰੀ ਜੋ ਸੀ ਕਸ਼ਮੀਰੀਆਂ ਦੀ। ਸਿੱਖ ਜ਼ਿਆਦਾ ਸੀ। ਸਿੱਖ ਜ਼ਿਆਦਾ ਸੀ। ਸਿੱਖ ਜ਼ਿਆਦਾ ਸੀ, ਮੁਸਲਮਾਨਾਂ ਦੀ ਆਬਾਦੀ ਘੱਟ ਸੀ। ਮੁਸਲਮਾਨਾਂ ਨਾਲ ਸਾਡੇ ਘਰਾਂ 'ਚ ਕੰਮ ਕਰਦੇ ਸਨ। ਇਹ ਨੌਕਰ ਸਨ 6-7 ਸਾਡੇ ਬਾਬਾ ਜੀ ਕੋਲ। ਨਾਮ ਉਹਨਾਂ ਦੇ ਇੱਕ ਤੇ ਪੱਕਾ ਹੀ ਸਾਡੇ ਕੋਲ ਰਹਿੰਦਾ ਸੀ ਸ਼ਹਾਬਦੀਨ, ਅੱਛਾ ਜਿਹੜਾ ਇਹ ਸੀ ਜਾਤ ਦਾ ਜਮੇਦਾਰ ਕਹਿੰਦੇ ਨੇ। ਠੀਕ ਹੈ। ਤੇ ਇੱਕ ਸੀ ਨੈਤ ਅਲੀ। ਜੀ ਜੀ। ਇਹ ਸੀ ਮੁਹੰਮਦਨ ਸੀ। ਅੱਛਾ ਜੀ। ਤੇ ਇੱਕ ਸੀ ਚਿਰਾਗ ਦੀਨ। ਜੀ ਇਹ ਜੀ। ਵੀ ਆਪਣਾ ਵਸਾਈ ਸੀ। ਉੱਥੇ ਘੋੜਿਆਂ ਦੇ ਬੜੇ ਸ਼ੌਕੀਨ ਸਨ। ਅੱਛਾ ਘੋੜਾ ਰੱਖਦੇ ਸਨ ਚੰਗਾ। ਸਾਡੇ ਪਿਤਾ ਜੀ ਇਹ 3 ਭਰਾ ਸਨ। ਸਾਡੇ ਪਿਤਾ ਜੀ ਦਾ ਨਾਂ ਸੀ ਸਰਦਾਰ ਮੇਹਰ ਸਿੰਘ ਤੇ ਚਾਚਾ ਜੀ ਦਾ ਨਾਂ ਇੱਕ ਸੀ ਸਰਦਾਰ ਅਮਰ ਸਿੰਘ ਠੀਕ ਹੈ ਜੀ। ਤੇ ਦੂਸਰੇ ਦਾ ਨਾਂ ਸੀ ਸਰਦਾਰ ਕਰਤਾਰ ਸਿੰਘ। ਚੌਂਕੀਦਾਰ ਮਾਮਦੀਨ ਹੁੰਦਾ ਸੀ। ਜਿਹੜੇ ਤੁਹਾਡੇ ਪਿੰਡ ਦੇ ਮੁਸਲਮਾਨ ਸੀ ਉਹਨਾਂ ਨੇ ਤੁਹਾਨੂੰ ਤਾਂ ਨਹੀਂ ਕੁਝ ਕਿਹਾ? ਪਿੰਡ ਦਿਆਂ ਨੇ ਕੁਛ ਨਹੀਂ ਕਿਹਾ। ਉਹ ਬੜੇ ਰੋਂਦੇ ਸੀ ਜਦੋਂ ਅਸੀਂ ਆਏ ਹਾਂ ਨਾ। ਅੱਛਾ, ਤੇ ਅੱਛਾ। ਬੜੇ ਰੋਂਦੇ ਸੀ। ਦਰਿਆ ਤੱਕ ਸਾਡੇ ਨਾਲ ਆਏ ਨੇ, ਬੜੀ ਮਦਦ ਕਰਦੇ ਰਹੇ ਨੇ। ਉਹ ਦਰਿਆ ਤੱਕ ਨਾਲ ਆਏ? ਨਾਲ ਆਏ ਨੇ, ਬੜੀ ਮਦਦ ਕੀਤੀ। ਕੌਣ ਕੌਣ ਨਾਲ ਆਇਆ ਸੀ, ਨਾਂ ਚੇਤੇ ਆ? ਨਾਲ ਉਹਨਾਂ ਸਾਡੇ ਨਾਲ ਆਇਆ ਸੀ ਇੱਕ ਬੂਟਾ ਸ਼ਹਾਬਦੀਨ ਆਇਆ ਸੀ, ਜਿਹੜਾ ਸਾਡੇ ਡੰਗਰਾਂ ਨੂੰ ਪੱਠੇ ਤੇ ਨੈਤ ਅਲੀ ਆਇਆ ਸੀ, ਮੌਲਵੀ ਨੈਤ ਅਲੀ। ਇਹਦੇ ਕੋਲ ਅਸੀਂ ਪੜ੍ਹਦੇ ਵੀ ਸਾਂ ਤੇ ਵੈਸੇ ਹੀ ਬੜਾ ਪ੍ਰੇਮ ਸੀ। ਸਾਡੇ ਘਰ ਆਉਣ ਜਾਣ ਬਹੁਤ ਸੀ ਇਹਦਾ। ਅੱਛਾ ਅੱਛਾ ਅੱਛਾ। ਨੈਤ ਅਲੀ ਦਾ ਇੱਕ ਆਇਆ ਸੀ ਨਿਜ਼ਾਮੂਦੀਨ, ਮੁਹੰਮਦੀਨ। ਇਹ ਸਾਰੇ ਹੈਲਪ ਕਰਦੇ ਨਾਲ। ਜੇ ਕੋਈ ਬਾਹਰੋਂ ਕੋਈ ਕਹਿੰਦਾ ਵੀ ਸੀ ਤੇ ਉਹਨੂੰ ਕਹਿੰਦੇ ਖਬਰਦਾਰ, ਸਾਡੇ ਆਪਣੇ ਜੀ ਨੇ। ਪਿੰਡ ਕਦੀ ਯਾਦ ਆਉਂਦਾ ਪੁਰਾਣਾ? ਪਿੰਡ ਯਾਦ ਆਉਂਦਾ ਬਹੁਤ। ਜਾ ਕੇ ਦੇਖੀ ਆਪਣੇ 3 ਚੁਬਾਰੇ ਸਨ, 3 ਭਰਾਵਾਂ ਦੇ 5-6 ਹਵੇਲੀਆਂ ਸਨ ਸਾਡੇ ਬਾਪ। ਤੁਸੀਂ 47 ਨਾਮੇ ਦੇ ਉੱਤੇ ਇੰਟਰਵਿਊ ਦਿੱਤਾ ਸੀ ਸਾਮਲ ਧਾਮੀ ਸਾਹਿਬ ਨੂੰ। ਤੁਸੀਂ ਆਪਣੇ ਪਿੰਡ ਨੂੰ ਬੜਾ ਯਾਦ ਕੀਤਾ, ਆਪਣੇ ਪਿੰਡ ਦੇ ਵਿੱਚ ਰਹਿਣ ਵਾਲਿਆਂ ਨੂੰ ਬੜਾ ਯਾਦ ਕੀਤਾ, ਫਿਰ ਆਪਣੇ ਚੁਬਾਰਿਆਂ ਨੂੰ ਯਾਦ ਕੀਤਾ, ਆਪਣੀ ਘੋੜਿਆਂ ਨੂੰ ਜਿੱਥੇ ਤੁਹਾਡੀ ਹਵੇਲੀਆਂ ਸੀ ਉਹ ਵੀ ਯਾਦ ਕੀਤਾ, ਫਿਰ ਆਪਣਾ ਸਕੂਲ ਯਾਦ ਕੀਤਾ, ਤਾਂ ਆਪਣੇ ਸਕੂਲ ਦੀਆਂ ਜਿਹੜੇ ਟੀਚਰ ਸਨ ਤੁਹਾਡੇ, ਤੁਸੀਂ ਉਹਨਾਂ ਨੂੰ ਯਾਦ ਕੀਤਾ, ਆਪਣੇ ਦੋਸਤਾਂ ਨੂੰ, ਮੁਲਾਜ਼ਮਾਂ ਨੂੰ ਯਾਦ ਕੀਤਾ। ਤੇ ਚਲੋ ਅੱਜ ਮੈਂ ਸਾਰਾ ਕੁਝ ਤੁਹਾਡਾ ਪਿੰਡ, ਤੁਹਾਡੇ ਦੋਸਤ, ਤੁਹਾਡਾ ਸਕੂਲ ਤੇ ਤੁਹਾਡੇ ਜਿਹੜੇ ਨੇ ਟੀਚਰ ਦੇ ਬੱਚੇ, ਉਹਨਾਂ ਨੂੰ ਮਿਲਾ ਦੇਣਾ। ਉਹ ਉੱਚਾ ਮਕਾਨ ਹੈ, ਉਹ ਕਿਹੜੀ ਬਿਲਡਿੰਗ ਹੈ? ਉਹ ਜੇ ਗੁਰਦੁਆਰੇ ਦਾ ਹੀ ਨਾ, ਉਹ ਪਹਿਲਾਂ ਹੁੰਦੇ ਸਨ ਇੱਥੇ ਸਿੱਖ ਹੁੰਦੇ ਹਨ। ਘਰ ਬਣਾ ਲਿਆ। तो इस वक्त मैं जा रहा हूँ नारवा रोड पे। ये मरीजके से नारवा रोड है और मरीजके से नारवा रोड जो है मैंने जाना है कुड़ीकोट। सरदार जी है जे नारवा रोड एक सड़क तो सीधा आ जाता है करतारपुर। लो भाजी मैं मरीजके से नारवा रोड तो जो ना ਹੁਣ ਖੱਬੇ ਹੱਥ ਇੱਧਰ ਇਹ ਰਸਤਾ ਆ, ਇੱਧਰ ਨੂੰ ਟਰਨ ਕਰ ਲਿਆ। ਮੈਂ ਗਲਤੀ ਨਾਲ ਅੱਗੇ ਚੱਲ ਗਿਆ ਸੀ, ਉਹ ਥੋੜਾ ਜਿਹਾ ਰਸਤਾ ਲੰਬਾ ਸੀ ਤੇ ਮੈਂ ਇੱਧਰ ਨੂੰ ਟਰਨ ਕਰ ਲਿਆ। ਤੇ ਇਹ ਜਿਹੜਾ ਰਸਤਾ ਜਾਏਗਾ ਤੁਹਾਡੇ ਕੋਲ, ਹਾਂ ਹਾਂ, ਕਿੱਧਰ ਨੂੰ ਪੁੱਲ ਲਾ ਕੇ ਕਿੱਧਰ ਨੂੰ? ਇੱਕ ਮੈਂ ਨਕਸ਼ੇ ਨੂੰ ਦੇਖਿਆ, ਗੂਗਲ ਬਾਬੇ ਨੂੰ ਮੈਂ ਪੁੱਛਿਆ ਕਿ ਮੈਂ ਜਾਣਾ ਹੈ ਆਪਣੇ ਸਰਦਾਰ ਦੇ ਪਿੰਡ, ਜਿਹੜਾ ਉਹ 47 ਦੀ ਵੰਡ ਦੇ ਦੌਰਾਨ ਜਿਹੜਾ ਨਾ ਉਹ ਛੱਡ ਕੇ ਗਿਆ ਸੀ। ਤੇ ਉਹ ਆਪਣੇ ਪਿੰਡ ਨੂੰ ਬੜਾ ਯਾਦ ਕਰਦਾ ਪਿਆ। ਤੇ ਉਹਦਾ ਪਿੰਡ ਹੈਗਾ ਇੱਥੋਂ ਤੁਸੀਂ ਜਾਓਗੇ ਨਾ ਇੱਥੇ ਕੁਚਲੀ। ਅੱਛਾ। ਕੁਚਲੀ ਦੇ ਵਿੱਚੋਂ ਦੀ ਪਰਲੇ ਪਾਸੇ ਸੜਕ ਦੇ ਉੱਤੇ ਮੇਨ ਦੇ ਤੁਸੀਂ ਤੁਰ ਜਾਣਾ ਵਿੱਚੋਂ ਦੀ। ਕਿਹੜੇ ਬੰਦੇ ਨੂੰ ਪੁੱਛ ਲਿਓ, ਸਿੱਧੇ ਹੀ ਵਿੱਚੋਂ ਦੀ। ਇਹ ਜਿਹੜਾ ਸਿੱਧਾ ਕੁਝੜੀ ਹੈਗਾ, ਇਹ ਹਿੰਦੂਆਂ ਸਿੱਖਾਂ ਦੇ ਪਿੰਡ ਤੇ ਨਹੀਂ ਸੀ ਹੈਗਾ ਪਹਿਲੇ? ਪਹਿਲਾਂ ਹੈ ਸੀ ਸਿੱਖਾਂ ਉਹ ਦਾ। ਵੇਖੋ ਸਿੱਖਾਂ ਦਾ ਚਬਾੜਾ ਬਣਿਆ। ਉਹ ਵੇਖੋ ਸਿੱਖੋ ਮੁਸਲਮਾਨ ਹੋਏ ਨੇ। ਉਹ ਪਹਿਲਾਂ ਸਿੱਖਾਂ ਦਾ ਸੀ ਪਿੰਡ। ਉਹ ਕੌਣ ਨੇ ਜਿਹੜੇ ਸਿੱਖੋ ਮੁਸਲਮਾਨ ਹੋਏ ਨੇ? ਉਹਨਾਂ ਦੇ ਦਾਦੇ ਉਹ ਸਰਦਾਰ ਬਰਾਦਰੀ ਲਾਹੌਰ ਤੋਂ ਗਏ ਨੇ। ਪੈਲੀ ਪੂੜੀ ਇੱਥੇ ਹੁੰਦੀ, ਪਹਿਲਾਂ ਇੱਥੇ ਹੁੰਦੇ। ਇਹ ਇਧਰੋਂ ਆ ਜਾਂਦਾ ਨਾਰਵਾ ਰੋਡ, ਮਰੀਦਕੇ ਵਾਲਾ। ਹਾਂਜੀ। ਇਹ ਇੱਧਰ ਆ ਜਾਂਦਾ ਮਰੀਦਕੇ, ਹਾਂਜੀ। ਇੱਧਰ ਚੱਲ ਜਾਂਦਾ ਕਰਤਾਰਪੁਰ ਨਾਰਵਾਲ। ਇਹ ਝੰਡੀਰ ਆ ਗਿਆ। ਪਿੱਛੇ ਆ ਜਾਂਦਾ ਮਾਨਾ ਵਾਲਾ ਸਟਾਪ ਵਾਲਾ ਤੇ ਕਿਆਮਪੁਰਾ। ਤੇ ਉੱਥੋਂ ਇੱਧਰ ਨੂੰ ਟਰਨ ਕੀਤਾ, ਇਹ ਝੰਡੀਰ ਆ ਗਿਆ। ਇੱਥੇ ਅਕਸਰੀਅਤ ਹਿੰਦੂਆਂ ਤੇ ਸਿੱਖਾਂ ਦੀ ਹੈ।
ਤੇ ਪਾਰਟੀਸ਼ਨ ਹੋਈ ਤੇ ਫਿਰ ਉਹ ਚਲ ਗਏ। ਹਾਂਜੀ ਉਹਨਾਂ ਚੋਂ ਮੁਸਲਮਾਨ ਵੀ ਖਾਨਦਾਨ ਕੋਈ ਹੋਇਆ? ਹਾਂਜੀ ਬੜੇ ਖਾਨਦਾਨ ਹੋਏ ਮੁਸਲਮਾਨ। ਉਹ ਫਿਰ ਇੱਥੇ ਹੀ ਰਹਿ ਗਏ? ਹਾਂਜੀ ਇੱਥੇ ਅੱਛਾ, ਉਹ ਕਿਹੜੇ ਜੱਟ ਨੇ, ਰਾਜਪੂਤ ਨੇ, ਸਰਦਾਰ ਕਿਹਾ ਜਾਂਦਾ ਉਹਨਾਂ ਨੂੰ? ਉਹ ਉੱਚਾ ਮਕਾਨ ਹੈ, ਉਹ ਕਿਹੜੀ ਬਿਲਡਿੰਗ ਹੈ? ਉਹ ਜੇ ਗੁਰਦੁਆਰੇ ਦਾ ਸੀ ਨਾ, ਉਹ ਪਹਿਲਾਂ ਹੁੰਦੇ ਸਨ ਇੱਥੇ ਸਿੱਖ ਹੁੰਦੇ ਹਨ ਗੁਰਦੁਆਰੇ ਘਰ ਬਣਾ ਲਿਆ ਨਾ, ਇੱਥੋਂ ਤੁਰ ਗਏ ਨੇ ਲਾਹੌਰ ਹੁੰਦੇ ਨੇ। ਠੀਕ ਹੈ। ਅੱਛਾ, ਇਹ ਹੁਣ ਰਸਤਾ ਇੱਧਰ ਦਾ ਝੰਡੀਰਾਂ ਦਾ ਹੈ, ਇਹ ਝੰਡੀਰ ਦਾ, ਤੇ ਇਹ ਵਾਲਾ ਰਸਤਾ ਜਾਏਗਾ ਕੁਚਲੀ ਜੋ ਅੱਗੇ ਰੋਡ ਆ ਜੇ ਸੁਹਾਵੇ ਰੋਡ। ਸੁਹਾਵੇ ਰੋਡ ਉਹ ਸੁਹਾਵਾ ਢਿਲਵਾ ਵੀ ਕਹਿੰਦੇ ਉਹਨੂੰ, ਸੁਹਾਵਾ ਢਿਲਵਾ ਵਾਂਡੋ ਸੁਹਾਵਾ ਢਿਲਵਾ ਜੀ। ਮੈਂ ਹੁਣ ਚੱਲਾਂ ਤੁਹਾਡੇ ਪਿੰਡ ਜਿੱਥੇ ਤੁਹਾਡੇ ਪੁਰਖੇ ਜਿਹੜੇ ਸਨ ਉਹ ਰਹਿੰਦੇ ਰਹੇ ਸਨ। ਤੁਸੀਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਤੇ ਮੈਂ ਤੁਹਾਡੀ ਵੀਡੀਓ ਦੇਖ ਕੇ, ਤੁਹਾਡਾ ਰੋਣਾ ਵੇਖ ਕੇ ਮੇਰਾ ਬੜਾ ਤੇ ਰਾਤੀ ਦਿਲ ਭਰਿਆ। ਤੇ ਜਿਹੜਾ ਤੁਸੀਂ ਭਾਜੀ ਨੂੰ ਨਾ ਇੰਟਰਵਿਊ ਦਿੱਤਾ ਤੇ ਮੈਂ ਕਿਹਾ ਯਾਰ ਮੈਂ ਜਿਹੜਾ ਨੇ ਇਹ ਸਾਹ ਮੁੱਕਣ ਤੋਂ ਪਹਿਲੇ ਜਿਹੜਾ ਨਾ ਇਹਨਾਂ ਦਾ ਪਿੰਡ ਇਹਨਾਂ ਨੂੰ ਦਿਖਾ ਦੇਵਾਂ। ਤੇ ਮੈਂ ਸਵੇਰੇ ਹੀ ਨਿਕਲ ਆਇਆ, ਰਾਤੀ ਵੀਡੀਓ ਦੇਖੀ ਤੇ ਮੈਂ ਸਵੇਰੇ ਨਿਕਲ ਆਇਆ, ਕਿਉਂਕਿ ਇਹ ਬਜ਼ੁਰਗ ਜਿਹੜੇ ਸਾਡਾ ਸਰਮਾਇਆ ਨੇ ਤੇ ਆਸਤਾ ਜਿਹੜੇ ਨੇ ਇਹ ਖਤਮ ਹੁੰਦੇ ਜਾ ਰਹੇ ਨੇ। ਇੱਥੇ ਪਿੰਡ ਹੈ ਕੁੜੀਕੋਟ, ਸਰਦਾਰ ਵੀਰ ਨੇ, ਸਰਦਾਰ ਮਹਿਰ ਸਿੰਘ ਦੇ ਜਿਹੜੇ ਬੇਟੇ ਨੇ, ਉਹਨਾਂ ਨੇ ਕਿਹਾ ਜੀ ਸਾਡਾ ਪਿੰਡ ਸੀ ਕੁੜੀਕੋਟ। ਤੇ ਉਹ ਮੇਰਾ ਬੜਾ ਦਿਲ ਕਰਦਾ ਦੇਖਣ ਨੂੰ, ਉਹਨਾਂ ਰਾਵਾਂ ਤੇ ਉਹਨਾਂ ਗਲੀਆਂ ਤੇ ਉਹਨਾਂ ਬਾਜ਼ਾਰਾਂ ਨੂੰ ਜਿੱਥੇ ਅਸੀਂ ਖੇਡਦੇ ਰਹੇ, ਫਿਰ ਸਕੂਲ ਜਿੱਥੇ ਪੜ੍ਹਦੇ ਰਹੇ, ਤੇ ਫਿਰ ਜਿਸ ਨਾਲ ਰਾਵਾਂ ਤੇ ਅਸੀਂ ਚੱਲਦੇ ਰਹੇ। ਫਿਰ ਉਹਨਾਂ ਨੇ ਦੱਸਿਆ ਕਿ ਬੋਰਡ ਦੇ ਥੱਲੇ ਸਕੂਲ ਸੀ ਸਾਡਾ ਬਾਹਰ, ਪਿੰਡੋਂ ਬਾਹਰ, ਤੇ ਉਹ ਵੀ ਤੁਹਾਨੂੰ ਦਿਖਾਣੇ। ਤੇ ਜਿਸ ਟਾਈਮ ਮੈਂ ਇੱਥੋਂ ਆਇਆ ਪਿੱਛੋਂ ਸੁਹਾਵੇ ਵਾਲੀ ਸਾਈਡ ਤੋਂ ਕਲਮੀ, ਛੋਟੀ ਕਲਮੀ, ਵੱਡੀ ਕਲਮੀ, ਤੇ ਫਿਰ ਉੱਧਰੋਂ ਹੁੰਦਾ ਫਿਰ ਪਰਲੀ ਸਾਈਡ 'ਤੇ ਇੱਧਰ ਬਿਲਕੁਲ ਆ ਜਾਂਦਾ। ਵਾਂਡੋ ਦਾ ਵੀ ਜ਼ਿਕਰ ਕੀਤਾ, ਪਰਲੀ ਸਾਈਡ 'ਤੇ ਵਾਂਡੋ ਆ ਜਾਂਦਾ, ਤੇ ਵਾਂਡੋ ਤੋਂ ਫਿਰ ਨਾਲ ਹੀ ਜਿਹੜਾ ਨਾ ਇੱਧਰ ਇਹ ਰਸਤਾ ਇੱਕ ਚੱਲ ਜਾਂਦਾ ਇੱਧਰ ਸਾਧੂਕੇ ਤੇ ਦੂਸਰਾ ਚੱਲ ਜਾਂਦਾ ਇੱਧਰ ਡਾਲਿਆਂ ਵਾਲੀ। ਤੇ ਇਹ ਨਾਲਾ ਡੇਕ ਜਿਹੜਾ ਬਹਿੰਦਾ ਇਹ ਬਿਲਕੁਲ ਪਿੰਡ ਦੇ ਨਾਲ ਹੀ। ਕੀ ਨਾਮ ਹੈ ਭਾਈ ਤੁਹਾਡਾ? ਮੁਹੰਮਦ ਇਲਿਆਸ। ਮੁਹੰਮਦ ਇਲਿਆਸ। ਤੁਹਾਡੇ ਵਾਲਦ ਸਾਹਿਬ ਦਾ ਨਾਮ ਕੀ ਹੈ? ਮੁਹੰਮਦ ਸ਼ਰੀਫ। ਮੁਹੰਮਦ ਸ਼ਰੀਫ। ਤੁਸੀਂ ਸ਼ੁਰੂ ਤੋਂ ਇੱਥੋਂ ਦੇ ਰਹਿਣ ਵਾਲੇ ਹੋ? ਹਾਂਜੀ, ਸਾਡੇ ਵਾਲਦ ਸਾਹਿਬ ਦਾਦਾ ਜੀ ਸ਼ੁਰੂ ਤੋਂ ਇਸ ਕੁੜੀਕੋਟ 'ਚ ਰਹਿਣ ਵਾਲੇ ਨੇ। ਅੱਛਾ, ਤੁਹਾਡੇ ਹਿੰਦੁਸਤਾਨ ਪਾਕਿਸਤਾਨ ਬਣਿਆ ਨਾ, ਉਸ ਟਾਈਮ ਦੇ ਰਹਿਸ਼ੀ ਵਿੱਚ। ਅੱਛਾ, ਤੁਹਾਡੇ ਦਾਦਾ ਜੀ ਦਾ ਨਾਮ ਕੀ ਸੀ? ਨਵਾਬਦੀਨ। ਨਵਾਬਦੀਨ। ਤੇ ਤੁਹਾਡੇ ਦਾਦਾ ਜੀ ਕਿੰਨੇ ਭਰਾ ਸਨ? ਸਾਡੇ ਦਾਦਾ ਜੀ ਮੇਰੇ ਕੋਲ 3 ਭਾਈ ਸਨ। ਉਹਨਾਂ ਦੇ ਨਾਮ? ਉਹ ਇੱਕ ਦਾ ਮੁਹੰਮਦ ਅਲੀ ਸੀ, ਇੱਕ ਦਾ ਨਾਮ ਨਵਾਬਦੀਨ ਸੀ। ਅੱਛਾ ਜੀ, ਠੀਕ ਹੈ। ਤੇ ਤੀਸਰੇ ਦਾ ਨਹੀਂ ਮੈਨੂੰ ਪਤਾ, ਉਹ ਫੌਤ ਹੋ ਗਏ ਸਨ। ਅੱਛਾ ਠੀਕ ਹੈ। ਤੁਹਾਡੀ ਆਪਣੀ ਬਰਾਦਰੀ ਕਿਹੜੀ ਹੈ? ਮੁਗਲ ਬਰਾਦਰੀ। ਮੁਗਲ ਬਰਾਦਰੀ। ਮੁਗਲ ਬਰਾਦਰੀ। ਇਹਨਾਂ ਨੇ ਐਂਟਰੀ ਦਿੱਤੀ ਸਾਵਲ ਦਾ ਮਿਲ ਕੇ ਸਾਡਾ ਪਿੰਡ ਜਿਹੜਾ ਕੁੜੀਕੋਟ ਸੀ ਉਹ ਪਿੰਡ ਯਾਦ ਆਉਂਦਾ ਤੇ ਪਿੰਡ ਵਾਲੇ ਸੱਜਣ ਬੇਲੀ, ਉਹ ਪਿਆਰ ਕਰਨ ਵਾਲੇ ਦੋਸਤ ਯਾਦ ਆਉਂਦੇ ਨੇ। ਉਹ ਸਕੂਲ ਯਾਦ ਆਉਂਦਾ ਜਿੱਥੇ ਅਸੀਂ ਪੜ੍ਹਦੇ ਰਹੇ, ਉਹ ਗੁਰਦੁਆਰਾ ਯਾਦ ਆਉਂਦਾ ਜਿੱਥੇ ਅਸੀਂ ਆਪਣੀ ਇਬਾਦਤ ਵਗੈਰਾ ਕਰਨੇ ਸਾਂ, ਉਹ ਘਰ ਯਾਦ ਆਉਂਦਾ ਜਿੱਥੇ ਸਾਡੇ ਬਜ਼ੁਰਗ ਮਾਤਾ ਪਿਤਾ ਰਹਿੰਦੇ, ਖੂਹ ਯਾਦ ਆਉਂਦੇ ਨੇ ਜਿੱਥੇ ਅਸੀਂ ਰੋਟੀ ਲੈ ਕੇ ਜਾਂਦੇ ਸਾਂ, ਫਿਰ ਘੋੜੀਆਂ ਹਵੇਲੀਆਂ, ਉਹ ਸਭ ਕੁਝ ਯਾਦ ਆਉਂਦਾ। ਤੇ ਇੱਥੇ ਮੈਂ ਆਇਆ, ਇੱਥੇ ਮੋਸਟਲੀ ਜਿਹੜਾ ਨਾ ਉਹ ਮੇਰਾ ਖਿਆਲ ਬਜ਼ੁਰਗ ਕੋਈ ਵੀ ਨਹੀਂ ਮਿਲਿਆ। ਭਾਈ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਉਹ ਮਿਲੇ ਤੇ ਉਹਨਾਂ ਨੇ ਰਹਿਨੁਮਾਈ ਕੀਤੀ। ਉਸਤਾਦ ਜੀ ਦਾ ਜ਼ਿਕਰ ਕੀਤਾ, ਉਹਨਾਂ ਦਾ ਨਾਮ ਹੈਗਾ ਸੀ ਮੌਲਵੀ ਇਨਾਇਤ ਅਲੀ ਸਾਹਿਬ ਦਾ ਜ਼ਿਕਰ ਕੀਤਾ ਕਿ ਬੜੇ ਅੱਛੇ ਉਸਤਾਦ ਸਨ ਤੇ ਉਹ ਤੇ ਅੱਲਾਹ ਪਾਕ ਨੂੰ ਪਿਆਰੇ ਹੋ ਗਏ। ਅੱਲਾਹ ਪਾਕ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਅੱਲਾਹ ਮਕਾਮ ਜੰਨਤ 'ਚ ਦੇਵੇ। ਤੇ ਉਹ ਅੱਛੇ ਸਨ ਤੇ ਤੁਸੀਂ ਵੀ ਹਜੇ ਤੱਕ ਆਪਣੇ ਉਸਤਾਦ ਨੂੰ ਉਸਤਾਦ ਜੀ ਕਰਕੇ ਬੋਲਿਆ। ਤੇ ਇਹ ਉਹਨਾਂ ਦੇ ਭਤੀਜੇ ਨੇ, ਇਹਨਾਂ ਦੇ ਤਾਇਆ ਜੀ ਸਨ ਮੌਲਵੀ ਇਨਾਇਤ ਅਲੀ ਸਾਹਿਬ। ਤੇ ਹੁਣ ਇਹਨਾਂ ਦੇ ਕੋਲੋਂ ਜਿਹੜਾ ਨਾ ਕੁਝ ਆਪਣੀਆਂ ਦੀਆਂ ਯਾਦਾਂ ਜਿਸ ਹੱਦ ਤੱਕ ਇਹਨਾਂ ਨੂੰ ਮਾਲੂਮ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨੇ। ਫਿਰ ਮੁਹੰਮਦ ਅਲੀ ਦਾ ਵੀ ਤੁਸੀਂ ਜ਼ਿਕਰ ਕੀਤਾ ਕਿ ਜ਼ਮੀਨ ਕਿਉਂਕਿ ਤੁਹਾਡੀ ਕਾਫੀ ਸਾਰੀ ਸੀ, ਉਹ ਤੁਹਾਡੇ ਕੋਲੋਂ ਕੁਝ ਜ਼ਮੀਨ ਲੈ ਕੇ ਠੇਕੇ ਤੇ ਉਹ ਕਾਸ਼ਤ ਕਰਦੇ ਹੁੰਦੇ ਸਨ। ਤੇ ਉਹ ਇਹਨਾਂ ਦੇ ਵਾਲਿਦ ਸਾਹਿਬ, ਉਹ ਵੀ ਇਹਨਾਂ ਦੇ ਉਹ ਵੀ ਤਾਇਆ ਜੀ ਸਨ, ਯਾਨੀ ਜਿਹੜੇ ਤੁਹਾਡੇ ਉਸਤਾਦ ਤੇ ਜਿਹੜੇ ਤੁਹਾਡੇ ਕੋਲ ਜ਼ਮੀਨ ਲੈ ਕੇ ਕਾਸ਼ਤ ਕਰਦੇ ਸਨ ਠੇਕੇ ਤੇ ਜਾਂ ਹਿੱਸੇ ਤੇ, ਉਸ ਵਕਤ ਜਿਹੜਾ ਸਿਲਸਿਲਾ ਰੂਟੀਨ ਸੀ ਤੇ ਉਹ ਇਹਨਾਂ ਦੇ ਤਾਏ ਸਨ। ਤੇ ਹੁਣ ਇਹਨਾਂ ਦੀ ਜਿਹੜੀ ਜਿਸ ਤੱਕ ਇਹਨਾਂ ਨੂੰ ਮਾਲੂਮਾਤ ਨੇ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਨੇ। ਤੇ ਕੀ ਨਾਮ ਹੈ ਜੀ ਤੁਹਾਡਾ? ਗੁਲਾਮ ਦਸਤਗੀਰ। ਗੁਲਾਮ ਦਸਤਗੀਰ। ਤੇ ਤੁਹਾਡੇ ਵਾਲਿਦ ਸਾਹਿਬ ਦਾ? ਹਦਾਇਤੁੱਲਾ। ਤੁਹਾਡੇ ਤਾਏ ਕਿੰਨੇ ਸਨ ਤੇ ਚਾਚੇ ਕਿੰਨੇ ਸਨ? ਇਹ ਸਾਡੇ ਅੱਬੂ ਦੀ ਚਾਰ ਭਰਾ ਸਨ। ਹਦਾਇਤੁੱਲਾ ਮੇਰੇ ਅੱਬੂ ਦਾ ਨਾਂ ਸੀ, ਇਨਾਇਤ ਅਲੀ ਤਾਏ ਦਾ ਨਾਂ ਸੀ, ਮੁਹੰਮਦ ਅਲੀ ਤਾਏ ਦਾ ਨਾਂ ਸੀ, ਔਰ ਮਹਿਬੂਬ ਆਲਮ।
ਉਹ ਵੀ ਤੇ ਤਾਇਆ ਜੀ ਤਾਇਆ ਜੀ ਹਾਂ। ਅੱਛਾ, ਮਤਲਬ ਕਿ ਵਾਲਦ ਸਾਹਿਬ ਤੁਹਾਡੇ ਸਭ ਤੋਂ ਛੋਟੇ ਸਨ। ਹਾਂਜੀ ਜਿਹੜੇ ਮੌਲਵੀ ਅਨਾਇਤ ਅਲੀ ਸਾਹਿਬ ਸਨ ਉਹ ਤੁਹਾਡੇ ਤਾਇਆ ਜੀ ਸਨ। ਜੀ ਜੀ ਬਿਲਕੁਲ। ਸਕੂਲ 'ਚ ਟੀਚਰ ਸਨ, ਇਮਾਮ ਮਸਜਿਦ ਸਨ। ਇਮਾਮ ਬਾਸ਼ੇ ਤਾਂ ਉਹ ਵੀ ਹੈ ਸਰ ਇਹਨੇ ਨਮਾਜ਼ ਸਨ ਤਾਂ ਜਦ ਗੁਜ਼ਾਰ ਸਨ ਭਾਈ ਮੁਹੰਮਦ ਅਲੀ ਜੀ ਤਾਇਆ ਜੀ ਸਨ, ਹਾਂ, ਹਾਂ। ਨਮਾਜ਼ ਦੇ ਖਤੀਬ ਸਨ, ਪੜ੍ਹਾਉਂਦੇ ਸਨ ਬੱਚਿਆਂ ਨੂੰ। ਹਾਂ ਬਿਲਕੁਲ ਠੀਕ ਹੈ। ਉਸਤਾਦ ਸਨ, ਉਹਨਾਂ ਨੇ ਹਾਂਜੀ। ਉਸਤਾਦ ਦਾ ਜ਼ਿਕਰ ਕੀਤਾ। ਹਾਂਜੀ। ਠੀਕ ਹੋ ਗਿਆ। ਕੁਝ ਯਾਦਾਂ ਜਿਹੜੀਆਂ ਹੁਣ ਤੁਸੀਂ ਆਪਣੇ ਜਿਹੜਾ ਨਾ ਉਹ ਸ਼ੇਅਰ ਕਰੋ ਹਾਂ, ਕਿਸ ਤਰ੍ਹਾਂ ਮਾਮਲਾ ਕੋ ਤੁਸੀਂ ਸੁਣਿਆ ਆਪਣੇ ਬਜ਼ੁਰਗਾਂ ਕੋਲੋਂ। ਦੇਖੋ ਜੀ ਤੇ ਸਾਡੀ ਜਿਹੜੀ ਵੇਲੀ ਹੈ ਉੱਥੇ ਆਂ ਸਰ ਕਿ ਖੂਹ ਹੁੰਦਾ ਸੀ ਸਿੱਖਾਂ ਦਾ, ਅੱਜ ਵੀ ਵੇਲੀ ਸਾਡੇ ਕੋਲ ਮੌਜੂਦ ਹੈ। ਖੂਹ ਤਾਂ ਨਹੀਂ ਹੈ ਪੂਰੀ ਹੈਗਾ ਸਾਡੀ ਉਸ ਤੋਂ ਪਹਿਲਾਂ ਹੀ, ਲੇਕਿਨ ਖੂਹ ਦਾ ਹੁੰਦਾ ਸੀ। ਔਰ ਤੱਲਾ ਕਿ ਸਾਡੇ ਅਸੀਂ ਆਪਣੇ ਦਾਦੇ ਇਬਰਾਹਿਮ ਨੂੰ ਨਹੀਂ ਵੇਖਿਆ ਹੈ, ਉਹਨਾਂ ਦੇ ਭਰਾ ਨੂੰ ਨਹੀਂ ਜਾਣਦੇ। ਸਾਡੀ ਹੋਸ਼ ਤੋਂ ਪਹਿਲੇ ਫੌਤ ਹੋ ਗਏ ਨੇ ਸਾਰੇ ਹੀ, ਤਾਂ ਇਹ ਅਸੀਂ ਸਾਰੇ ਵੇਖੇ ਨੇ ਜ਼ਿੰਦਗੀ 'ਚ ਸਾਰੇ ਹੋਸ਼ ਮਾਲੀਏ। ਤੇ ਉਹ ਵੀ ਵਾਰੀ ਵਾਰੀ ਅੱਲਾ ਨੂੰ ਪਿਆਰੇ ਹੋ ਗਏ ਨੇ। ਫਿਲਹਾਲ ਅਸੀਂ ਉਹਨਾਂ ਦੇ ਕੋਲ ਔਲਾਦ ਹਾਂ ਤੇ ਅਸੀਂ ਵੀ ਇਨਸ਼ਾਅੱਲਾ ਦੀਨ ਦਾ ਕੰਮ ਕਰਨੇ ਆ, ਪੜ੍ਹਾਉਂਦੇ ਵੀ ਹਾਂ ਤੇ ਪਹਿਲੀ ਵਾਲਾ ਵਗੈਰਾ ਵੀ ਲਾਉਂਦੇ ਹਾਂ, ਸਾਰੇ ਕੰਮ ਕਰਨੇ ਆ। ਤੇ ਬਾਕੀ ਸਾਡੀ ਵੀ ਦੁਆਵਾਂ ਨੇ ਉਹਨਾਂ ਵਾਸਤੇ ਜਿਨ੍ਹਾਂ ਨੇ ਸਾਨੂੰ ਯਾਦ ਕੀਤਾ। ਕੁੜੀ ਕੋਲ ਨੇ ਯਾਦ ਰੱਖੇ, ਇੱਥੋਂ ਜਾ ਕੇ ਵੀ ਇੰਨੇ ਸਾਲਾਂ ਬਾਅਦ ਵੀ ਉਹਨਾਂ ਨੇ ਯਾਦ ਰੱਖਿਆ। ਤੇ ਸਾਡੀਆਂ ਵੀ ਦੁਆਵਾਂ ਨੇ ਕਿ ਅੱਲਾ ਉਹਨਾਂ ਨੂੰ ਵੀ ਸਿਹਤ ਦੇਵੇ, ਲੰਮੀ ਜ਼ਿੰਦਗੀ ਦੇਵੇ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਸਾਨੂੰ ਯਾਦ ਰੱਖਿਆ। ਸਾਡਾ ਪੈਗਾਮ ਹੈ ਕਿ ਸਾਡੀਆਂ ਵੀ ਦੁਆਵਾਂ ਉਹਨਾਂ ਬਜ਼ੁਰਗਾਂ ਦੇ ਨਾਲ ਨੇ। ਜਿਸ ਟਾਈਮ ਇੱਥੇ ਉਹ ਰਹਿੰਦੇ ਰਹੇ ਨੇ ਤੇ ਤੁਹਾਡੇ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਉੱਥੇ ਬਾਰਡਰ ਤੱਕ ਆਪਣਾ ਦਰਿਆ ਤੱਕ ਛੋੜਨ ਵੀ ਗਏ ਨੇ। ਹਾਂਜੀ, ਉਸ ਬਾਰੇ ਕੋਈ ਤੁਹਾਡੇ ਆਪਣੇ ਬਜ਼ੁਰਗਾਂ ਨੂੰ ਕੋਈ ਕਹਾਣੀ ਸੁਣੀ ਹੋਵੇ? ਸਾਡੇ ਬਜ਼ੁਰਗ ਸਾਨੂੰ ਇਹ ਦੱਸਦੇ ਸਨ ਕਿ ਸਾਡਾ ਤੇ ਉਹਨਾਂ ਨਾਲ ਕਾਫੀ ਤਲਕ, ਕਾਫੀ ਪਿਆਰ ਹੁੰਦਾ ਸੀ। ਬੈਠ ਸਾਡਾ ਇਕੱਠੇ ਹੁੰਦਾ ਸੀ, ਅਕਸਰ ਕੰਮ ਅਸੀਂ ਇਕੱਠੇ ਕਰ ਰਹੇ ਸਾਂ, ਵੇਲੇ ਟਾਈਮ ਇਕੱਠੇ ਬਹਿੰਦੇ ਸਾਂ। ਜਦੋਂ ਇਹ ਹਮਲਾ ਹੋਇਆ, ਪਾਕਿਸਤਾਨ ਬਣਿਆ, ਉਦੋਂ ਅਸਾਂ ਉਹਨਾਂ ਦਾ ਸਾਥ ਦਿੱਤਾ ਔਰ ਉਹਨਾਂ ਨੂੰ ਬਚਾਇਆ ਵੀ ਹੈ ਔਰ ਉਹਨਾਂ ਨੂੰ ਛੱਡਣ ਵੀ ਗਏ ਹਾਂ। ਇਹ ਬਜ਼ੁਰਗ ਸਾਡੇ ਦੱਸਦੇ ਰਹੇ ਨੇ। ਪਾਰਟੀਸ਼ਨ ਤੋਂ ਪਹਿਲੇ ਮੇਲ ਵਰਤਨ ਕਿਸ ਤਰ੍ਹਾਂ ਦਾ ਦੱਸਦੇ ਸੀ? ਬੇਨ ਜੋ ਇਸ ਨੇ ਸੀ ਘਰਾਂ 'ਚ ਆਉਣ ਜਾਣ ਦੱਸਦੇ ਸਨ। ਕਾਫੀ ਤਲਕ, ਗਹਿਰਾ ਤਲਕ, ਜਿਵੇਂ ਇੱਕ ਭਰਾ ਬਣੇ ਰਹਿੰਦੇ ਸਨ, ਇਸ ਤਰ੍ਹਾਂ ਇਕੱਠੇ ਰਹੇ ਨੇ। ਔਰ ਹਰ ਇੱਕ ਦਾ ਸਾਡੇ ਬਜ਼ੁਰਗਾਂ ਦੀ ਆਦਤ ਸੀ ਸਾਰਿਆਂ ਦੀ ਕਿ ਹਰ ਇੱਕ ਬੰਦੇ ਦਾ ਹਯਾ ਕਰਨਾ, ਅੱਛੇ ਅਖਲਾਕ ਨਾਲ ਪੇਸ਼ ਆਉਂਦੇ ਸਨ। ਚਾਹੇ ਕੋਈ ਸਿੱਖ ਹੈ ਜਾਂ ਕਿਸੇ ਤਬਕੇ ਦਾ ਵੀ ਹੈ, ਉਹ ਅਖਲਾਕ ਨਾਲ ਹੀ ਪੇਸ਼ ਆਏ ਨੇ। ਵੀਡੀਓ ਦੇ ਥਰੂ ਆਪਣਾ ਕੋਈ ਪੈਗਾਮ ਜਿਹੜਾ ਹੈ ਆਪਣੇ ਤਾਇਆ ਜੀ ਦੀ ਤਰਫੋਂ ਕੋਈ ਦੇਣਾ ਚਾਹੁੰਦੇ ਹੋ, ਜਿਨ੍ਹਾਂ ਨੂੰ ਉਹਨਾਂ ਨੇ ਸਰਦਾਰ ਹੋਣਾ ਨੇ ਬਹੁਤ ਯਾਦ ਕੀਤਾ, ਉਸ ਬਾਰੇ ਕਿ ਤੁਸੀਂ ਆਪਣੇ ਜਿਹੜਾ ਨਾ ਕੋਈ ਤਾਸਰ? ਅਸੀਂ ਦੇਖੋ ਸਰਦਾਰਾਂ ਨੂੰ ਵੀ ਆਖਾਂਗੇ ਕਿ ਜਿਸ ਤਰ੍ਹਾਂ ਸਾਡੇ ਵੱਡਿਆਂ ਦੀ ਉਹਨਾਂ ਦੀ ਇੱਜ਼ਤ ਕਰਦੇ, ਅੱਜ ਵੀ ਉਹਨਾਂ ਦੇ ਅੱਛੇ ਅਲਫਾਜ਼ ਨਾਲ ਲੈਂਦੀ ਹੋ। ਇਨਸ਼ਾਅੱਲਾ ਅਸੀਂ ਵੀ ਉਹਨਾਂ ਦੀ ਔਲਾਦ ਹਾਂ, ਅਸੀਂ ਤੁਹਾਨੂੰ ਅੱਛੇ ਅਲਫਾਜ਼ ਨਾਲ ਯਾਦ ਕਰਨੇ ਆ। ਔਰ ਸਾਡੇ ਤੁਸੀਂ ਵੀ ਬਜ਼ੁਰਗ ਹੋ, ਕਿਉਂਕਿ ਤੁਸੀਂ ਬਜ਼ੁਰਗਾਂ ਦੀ ਉਮਰ ਤੱਕ ਪਹੁੰਚ ਗਏ, ਅਸੀਂ ਬੱਚੇ ਨੌਜਵਾਨ ਆਈਏ। ਅਸੀਂ ਵੀ ਤੁਹਾਡੇ ਵਾਸਤੇ ਦੁਆ ਕਰਨੇ, ਤੁਸੀਂ ਸਾਡੇ ਵਾਸਤੇ ਪਿਆਰ ਕਰੋ। ਅਗਰ ਤੁਹਾਡਾ ਕਿਧਰੇ ਪਾਕਿਸਤਾਨ ਆਉਣਾ ਹੋਵੇ, ਤੁਸੀਂ ਲਾਜ਼ਮੀ ਕੁੜੀਕੋਟ ਦੇ ਅੰਦਰ ਆਵੋ ਔਰ ਸਾਨੂੰ ਆਣ ਕੇ ਮਿਲੋ। ਇਨਸ਼ਾਅੱਲਾ ਤੁਸੀਂ ਦੇਖੋਗੇ ਕਿ ਅਸੀਂ ਉਸ ਤਰ੍ਹਾਂ ਤੁਹਾਨੂੰ ਮਿਲਾਂਗੇ ਜਿਵੇਂ ਸਾਡੇ ਬਜ਼ੁਰਗ ਮਿਲਦੇ ਰਹੇ ਨੇ, ਔਰ ਉਸੇ ਤਰ੍ਹਾਂ ਤੁਹਾਡੀ ਇੱਜ਼ਤ ਕਰਾਂਗੇ, ਤੁਹਾਡੀ ਖਿਦਮਤ ਕਰਾਂਗੇ ਇਨਸ਼ਾਅੱਲਾ ਜਿਵੇਂ ਸਾਡੇ ਬਜ਼ੁਰਗ ਮਿਲਦੇ ਰਹੇ ਨੇ। ਔਰ ਤੁਸੀਂ ਜਾ ਕੇ ਆਖੋਗੇ ਆਪਣੀ ਔਲਾਦ ਨੂੰ ਕਿ ਵਾਕਈ ਸਾਨੂੰ ਉਹ ਹੀ ਮਹਿਸੂਸ ਹੋਇਆ ਜਿਹੜਾ ਕਿ ਉਸ ਵਕਤ ਮਹਿਸੂਸ ਹੁੰਦਾ। ਆਪਣਾ WhatsApp ਨੰਬਰ ਜਿਹੜਾ ਨਾ ਤੁਸੀਂ ਸ਼ੇਅਰ ਕਰ ਦਿਓ। ਜੀ ਮੇਰਾ WhatsApp ਨੰਬਰ ਹੈ 0345 62 999। ਅਗਰ ਸਰਦਾਰ ਜੀ ਤੱਕ ਮੇਰੀ ਵੀਡੀਓ ਪੈਗਾਮ ਪਹੁੰਚ ਜਾਏ ਤੇ ਉਹਨਾਂ ਨੂੰ ਚਾਹੀਦਾ ਕਿ ਆਪਣਾ WhatsApp ਨੰਬਰ ਜਾਂ ਕੋਈ ਨੰਬਰ ਮੇਰੇ ਤੱਕ ਪਹੁੰਚਾਉਣ ਤਾਂ ਕਿ ਸਾਡੇ ਅੱਛੇ ਤਰੀਕੇ ਨਾਲ, ਅੱਛੇ ਅੰਦਾਜ਼ ਦੇ ਨਾਲ ਗੁਫ਼ਤਗੂ ਜਾਰੀ ਰਹੇ, ਮਿਲਣ ਗਿਲਣ ਜਾਰੀ ਰਹੇ। ਅੱਛੀ ਉਹਨਾਂ ਨੂੰ ਯਾਦ ਰੱਖੀਏ, ਉਹ ਸਾਨੂੰ ਯਾਦ ਰੱਖਣ, ਇੱਕ ਦੂਜੇ ਨੂੰ ਕਾਲ ਗੁਫ਼ਤਗੂ ਕਰਦੇ ਰਹੀਏ। ਇਹ ਮੇਰਾ ਸਰਦਾਰ ਜੀ ਨੂੰ ਸਲਾਮ ਹੈ ਔਰ ਮੈਂ ਉਹਨਾਂ ਦੀ ਇੱਜ਼ਤ ਕਰਦਾ ਹੋਇਆ ਵਾਂ ਕਿ ਅੱਲਾ ਉਹਨਾਂ ਨੂੰ ਖੈਰ ਖਰੀਦ ਨਾਲ ਲੰਬੀ ਜ਼ਿੰਦਗੀ ਸਿਹਤ ਅਤਾ ਫਰਮਾਏ। ਉਹਨਾਂ ਦੇ ਨਾਲ ਜਿਹੜੀ ਹੈ ਮੈਂ ਤੁਹਾਡੀ ਗੁਫ਼ਤਗੂ ਕਰਾਉਣਾ ਹੈ, ਜਿਹੜੇ ਇੱਥੋਂ ਦੇ ਮੁਕਾਮੀ ਸਨ ਜਿਸ ਟਾਈਮ ਤੁਸੀਂ ਪਿੰਡ ਨੂੰ ਛੋੜਿਆ, ਉਹਨਾਂ ਦੀ ਇੱਕ ਔਲਾਦ ਹੈ, ਜਿਹੜੇ ਉਹਨਾਂ ਦੇ ਬੱਚੇ ਨੇ, ਉਹਨਾਂ ਦੇ ਨਾਲ ਤੁਹਾਡੀ ਜਿਹੜੀ ਹੈ ਉਹ ਗੁਫ਼ਤਗੂ ਕਰਾਉਂਦੇ ਆ। ਤੁਸੀਂ ਜ਼ਿਕਰ ਕੀਤਾ ਸੀ ਕਿ ਸਾਡੇ ਉਹ ਮਸੀਹ ਹੁੰਦੇ ਸਨ ਭਾਈ ਹੋਣੀ, ਤੇ ਬੜਾ ਪਿਆਰ ਸੀ, ਮੁਲਾਜ਼ਮ ਸਨ ਤੇ ਬੜਾ ਮੁਹੱਬਤ ਕਰਦੇ ਸਨ, ਤੇ ਦਰਿਆ ਤੱਕ ਸਾਨੂੰ ਉਹ ਵੀ ਨਾਲ ਛੋੜਨ ਗਏ ਸੀ। ਨਾਮ ਲਿਆ ਸੀ ਆਪਣੇ ਮੁਲਾਜ਼ਮ ਦਾ ਸ਼ਹਾਬ ਮਸੀਹ ਤੇ ਨੈਤ ਅਲੀ ਚਿਰਾਗ ਮਸੀਹ। ਤੇ ਇਹ ਜਿਹੜਾ ਨਾ ਤੁਸੀਂ ਕਿਹਾ ਸੀ ਕਿ ਇਹ ਸਾਡੇ ਮੁਲਾਜ਼ਮ ਤੇ ਬੜੇ ਪਿਆਰ ਵਾਲੇ ਜੀ ਸਨ ਤੇ ਬੜੀ ਮੁਹੱਬਤ ਕਰਨ ਵਾਲੇ ਜੀ ਸਨ। ਇਹ ਜ਼ਰਾ ਹੁਣ ਇਹਨਾਂ ਨੂੰ ਪੁੱਛਨੇ, ਇਹਨਾਂ ਭਾਈ ਉਹਨਾਂ ਦਾ ਨਾਮ, ਇਹਨਾਂ ਦੇ ਵਾਲਾ ਦਾ ਨਾਮ, ਤੇ ਕੁਛ ਇਹਨਾਂ ਉਹ ਤਾਂ ਗੱਲਾਂ ਬਾਤਾਂ ਜਿਹੜੀਆਂ ਇਹਨਾਂ ਨੇ ਆਪਣੇ ਵਡਕਿਆਂ ਕੋਲ ਕੁਛ ਪੁੱਛੀਆਂ ਨੇ ਤੇ ਇਹਨਾਂ ਨੂੰ ਕੁਛ ਯਾਦ ਨੇ। ਤੁਹਾਡਾ ਨਾਮ ਕੀ ਹੈ ਭਾਜੀ? ਯੂਸਫ ਮਸੀਹ। ਅੱਛਾ, ਤੁਹਾਡੇ ਵਾਲਦ ਦਾ ਨਾਮ ਕੀ ਹੈ? ਬੂਟਾ ਮਸੀਹ। ਬੂਟਾ ਮਸੀਹ। ਵਾਲਦ ਸਾਹਿਬ ਕਿੰਨੇ ਭਰਾ ਸਨ ਤੁਹਾਡੇ? 2 ਭਰਾ ਸਨ। ਦੂਸਰੇ ਭਰਾ ਦਾ ਨਾਮ ਕੀ ਸੀ?
ਜੈਮਸ ਮਸੀਹ ਜੈਮਸ ਮਸੀਹ। ਤੇ ਤੁਹਾਡੇ ਦਾਦੇ ਹੋਣੀ ਕਿੰਨੇ ਭਰਾ ਸਨ? 2 ਭਰਾ। ਉਹਨਾਂ ਦੇ ਨਾਂ ਕੀ ਸਨ? ਦਾਦੇ ਸਾਡੇ ਦਾ ਹਯਾਤ ਮਸੀਹ ਸੀ ਅੱਛਾ ਜੀ। ਤੇ ਦੂਸਰੇ ਤਾਏ ਦਾ ਉਹਨਾਂ ਦਾ ਭਰਾ ਖੈਰ ਮਸੀਹ। ਹਾਂਜੀ, ਖੈਰ ਮਸੀਹ। ਖੈਰ ਮਸੀਹ। ਸ਼ਾਬ ਮਸੀਹ ਕੌਣ ਸੀ? ਉਹ ਟੁਰ ਗਏ ਨੇ, ਉਹ ਬਾਈਪਾਸ ਹੀ ਦੂਜੇ ਹੁੰਦੇ ਨੇ। ਅੱਬੂ ਹੋਰੇ ਦੱਸਦੇ ਹੁੰਦੇ ਸ਼ਾਬ ਤੇ ਚਿਰਾਗ। ਇਹ ਦੋਵੇਂ ਭਰਾ ਸਨ। ਹਾਂਜੀ ਹਾਂਜੀ, ਹਾਂ ਬਿਲਕੁਲ। ਅੱਛਾ, ਸ਼ਾਬ ਤੇ ਚਿਰਾਗ ਉਹ ਕੀ ਤੁਹਾਡੇ ਲੱਗਦੇ ਸਨ? ਉਹ ਤੁਹਾਡੀ ਬਰਾਦਰੀ ਸੀ? ਹਾਂ ਭਰਾ। ਉਹ ਹੈਗੇ ਨੇ ਕਿ ਫੌਤ ਹੋ ਗਏ ਨੇ? ਇਹ ਫੌਤ ਹੋ ਗਿਆ। ਉਹ ਦੋਵੇਂ ਫੌਤ ਹੋ ਗਏ ਨੇ। ਅੱਗੋਂ ਉਹਨਾਂ ਦੇ ਬੱਚੇ ਉਹ ਹੈ ਉਹ ਕਿੱਥੇ ਰਹਿੰਦੇ ਆ? ਉਹ ਗੁਜਰਾਤ ਬਾਈਪਾਸ। ਅੱਛਾ, ਉਹ ਗੁਜਰਾਂ ਵਾਲੇ ਖਿਆਲੀ ਬਾਈਪਾਸ ਚਲੇ ਗਏ ਨੇ। ਚਲੇ ਗਏ। ਅੱਛਾ, ਠੀਕ ਹੈ। ਤੇ ਤੁਸੀਂ ਜਿਹੜਾ ਨਾ ਇਹ ਸਰਦਾਰ ਹੋਣਾ ਦਾ ਬਾਰੇ ਕੁਝ ਜਿਹੜੀਆਂ ਤੁਸੀਂ ਆਪਣੇ ਵੱਡਿਆਂ ਕੋਲ ਗੱਲਾਂ ਸੁਣੀਆਂ ਨੇ, ਉਹ ਕੁਝ ਸਾਡੇ ਨਾਲ ਸ਼ੇਅਰ ਕਰੋ ਹਾਂ। ਕੀ ਗੱਲਾਂ ਦੱਸਦੇ ਸਨ? ਸਾਡੇ ਦਾਦੇ ਜੀ ਦੱਸਦੇ ਹਨ ਕਿ ਸਾਡਾ ਨਾਲ ਬੜਾ ਪਿਆਰ ਸੀ ਤੇ ਅਸੀਂ ਤੁਸੀਂ ਜਦੋਂ ਬੋਲੋ। ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਨਾ, ਕੋਈ ਅਸੀਂ ਅਗਾ ਕਰਕੇ ਆਇਆ ਸਾ, ਕੋਈ ਸਾਨੂੰ ਘਿਓ ਦੀਆਂ ਚਾਟੀਆਂ ਚੂਟੀਆਂ ਜਿਹੜੀਆਂ ਦੱਸਦੇ ਹੁੰਦੇ ਨੇ ਉਹ ਦੇ ਗਿਆ। ਬਹੁਤ ਸਾਰੀਆਂ ਚੀਜ਼ਾਂ ਸਭ ਕੁਝ ਇੱਥੇ ਪਹਿਲੀ ਸਭ ਕੁਝ ਅਸੀਂ ਵੀ ਬੰਦ ਰਹੇ ਉਹਨਾਂ ਨਾਲ ਦੀ ਵਿਚਾਰੇ ਸਨ। ਉਹ ਸਾਡੇ ਵਾਲਦ ਸਾਹਿਬ ਬਤਾਉਂਦੇ ਹੁੰਦੇ ਸਨ ਕਿ ਦੱਸਦੇ ਹੁੰਦੇ ਸਨ ਕਿ ਜਦੋਂ ਇਹ ਕੁੜੀਕੋਟ 'ਚ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਸੀ ਨਾ, ਕਿ ਬਹੁਤ ਅੱਛੇ ਤਾਲੁਕਾਤ ਸਨ, ਇੱਕ ਦੂਸਰੇ ਨਾਲ ਭਾਈਚਾਰਾ ਬਹੁਤ ਸੀ, ਇੱਕ ਦੂਸਰੇ ਦੇ ਦੁੱਖ ਸੁੱਖ 'ਚ ਬਹੁਤ ਅੱਛੀ ਤਰ੍ਹਾਂ ਸ਼ਰੀਕ ਹੁੰਦੇ ਸਨ। ਤੇ ਜਿਸ ਟਾਈਮ ਇਹ ਪਾਕਿਸਤਾਨ ਦੀ ਤਕਸੀਮ ਹੋਈ ਕਿ ਫਿਰ ਇੱਧਰੋਂ ਉੱਧਰ ਚਲੇ ਗਏ, ਹਿੰਦੁਸਤਾਨ ਹੈ ਠੀਕ ਹੈ, ਤੇ ਬਹੁਤ ਸਾਰੇ ਸਾਡੇ ਮਸੀਹ ਬਰਾਦਰੀ ਸਾਥੀ ਸਨ ਜਿਹੜੇ ਇਹਨਾਂ ਨੂੰ ਅੱਗੇ ਤੱਕ ਵਿਦਿਆ ਵੀ ਕਰਕੇ ਆਏ। ਉਹਨਾਂ ਦੀਆਂ ਕੁਝ ਚੀਜ਼ਾਂ ਇੱਥੇ ਸਨ ਇਹਨਾਂ ਦੇ ਕੋਲ ਮਾਨਤ ਦੇ ਤੌਰ 'ਤੇ ਕਿ ਸ਼ਾਇਦ ਅਸੀਂ ਕਦੀ ਵਾਪਸੀ ਆਏ ਤੇ ਅਸੀਂ ਆਪਣੀਆਂ ਲਈ ਲਵਾਂਗੇ, ਨਾ ਵਾਪਸ ਆਏ ਤੇ ਤੁਹਾਡੇ ਸਮਾਜ 'ਚ ਨੇ ਤੁਸੀਂ ਇਸਤੇਮਾਲ ਕਰ ਸਕਦੇ ਹੋ। ਲੇਕਿਨ ਅੱਲਾਹ ਦਾ ਫਜ਼ਲ ਹੈ ਕਿ ਸਾਡੇ ਉਹਨਾਂ ਦੇ ਬਹੁਤ ਅੱਛਾ ਵਕਤ ਗੁਜ਼ਰਿਆ, ਬਹੁਤ ਅੱਛੇ ਖਾਸ ਪਿਆਰੇ ਤਾਲੁਕਾਤ ਸਨ ਕਿ ਕਿਸੇ ਨੂੰ ਮਹਿਸੂਸ ਹੀ ਨਹੀਂ ਸੀ ਹੁੰਦਾ ਕਿ ਇਹ ਸਰਦਾਰ ਨੇ ਜਾਂ ਤੁਸੀਂ ਮੁਸਲਮਾਨ ਹੋ ਜਾਂ ਕੋਈ ਇਹਨਾਂ 'ਚ ਕੋਈ ਦੂਸਰੀ ਤੀਸਰੀ ਕੋਈ ਐਸੀ ਵੈਸੀ ਗੱਲਬਾਤ ਹੋਏ, ਕੋਈ ਲੜਾਈ ਝਗੜਾ, ਉਹ ਚੀਜ਼ ਕੋਈ ਨਹੀਂ ਸੀ। ਤੇ ਸਰਦਾਰ ਸਾਹਿਬ ਨੂੰ ਤੁਹਾਡਾ ਸਾਡੇ ਤਰਫੋਂ ਇਹ ਪੈਗਾਮ ਹੈ ਕਿ ਚਲੋ ਉਹਨਾਂ ਦੀ ਮੁਹੱਬਤ, ਉਹਨਾਂ ਸਾਨੂੰ ਯਾਦ ਕੀਤਾ ਨੈਟ ਦੀ ਸਹੀ, ਆ ਨਹੀਂ ਸਕਦੇ ਪਾਕਿਸਤਾਨ 'ਚ, ਤੇ ਬਹੁਤ ਬਹੁਤ ਮਿਹਰਬਾਨੀ ਉਹਨਾਂ ਦੀ। ਤੇ ਸਾਡੀ ਤਰਫੋਂ ਵੀ ਸਾਡੇ ਪੈਗਾਮ ਹੈ ਕਿ ਕਿਸੇ ਟਾਈਮ ਸਰਦਾਰ ਸਾਹਿਬ ਪਾਕਿਸਤਾਨ ਆਉਣ ਤੇ ਕੁੜੀਕੋਟ ਜ਼ਰੂਰ ਚੱਕਰ ਲਾਉਣ। ਅਸੀਂ ਵੀ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਦੇ ਭਾਈ ਮਿਲਦੇ ਹੁੰਦੇ ਸਨ ਜਾਂ ਜਿਸ ਤਰ੍ਹਾਂ ਦੇ ਉਹਨਾਂ ਦੇ ਤਾਲੁਕਾਤ ਸਨ, ਅੱਲਾਹ ਦੇ ਫਜ਼ਲ ਨਾਲ ਉਸ ਤਰ੍ਹਾਂ ਹੀ ਉਹਨਾਂ ਨਾਲ ਬਿਹੇਵ ਕਰਾਂਗੇ, ਉਸ ਤਰ੍ਹਾਂ ਹੀ ਉਹਨਾਂ ਨਾਲ ਪੇਸ਼ ਆਵਾਂਗੇ। ਤੇ ਨੰਬਰ ਸਾਡਾ WhatsApp ਤੇ ਮੇਰਾ ਨਾਮ ਮੁਹੰਮਦ ਇਲਿਆਸ ਹੈ, 0311 0039 149। ਜਿਸ ਟਾਈਮ ਤੁਸੀਂ ਨਨਕਾਣਾ ਸਾਹਿਬ ਆਉਂਦੇ ਹੋ ਜਾਂ ਕਰਤਾਰਪੁਰ ਆਉਂਦੇ ਹੋ, ਤੁਸੀਂ ਪਾਕਿਸਤਾਨ ਆਓ ਤੇ ਇਨਸ਼ਾਅੱਲਾ ਮੁਲਾਕਾਤ ਹੋਏ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਜਿਸ ਤਰ੍ਹਾਂ ਸਾਡੇ ਭਾਈ ਸਨ, ਉਹਨਾਂ ਦੇ ਬੱਚੇ ਵੀ ਇਸ ਤਰ੍ਹਾਂ ਹੀ ਸਾਡੇ ਨਾਲ ਪੇਸ਼ ਆਏ। ਹਾਂਜੀ। ਸੱਚ 12 ਹੁੰਦਾ ਸੀ। ਅੱਛਾ, ਇਹ ਇੱਕ ਇੱਥੇ ਚਵਾਰਾ ਸੀ? ਹਾਂ। ਅੱਛਾ, ਇੱਕ 12 ਸੀ। ਆਹ ਸਵਿਆਰਾਂ ਦਾ ਘਰ ਸੀ ਸਾਡੇ ਕੋਲੇ, ਇਹ ਕਿਹਦਾ ਘਰ ਸੀ? ਸੁਨਿਆਰਿਆਂ ਦਾ। ਅੱਛਾ ਅੱਛਾ, ਸ਼ਨਿਆਰਿਆਂ ਵਾਲਾ ਘਰ ਤੁਹਾਡੇ ਕੋਲ ਹੈ? ਇਹ ਸਾਡੇ ਕੋਲੇ ਠੀਕ ਹੈ। ਇੱਕ 12 ਆ ਸੀ ਉੱਥੇ, ਉਹ ਕੰਧ ਨਹੀਂ ਹੋਈ, ਅੱਛਾ, ਉਹ ਜਿਹੜੀ ਕੰਧ ਬਣੀ ਹੈ, ਉਹ ਕਦੀ 12। ਅੱਛਾ, ਉੱਥੇ ਵਿੱਚ 12 ਸੀ। ਇਹ ਸਾਰੇ ਮੇਰੇ ਖਿਆਲ ਉਹਨਾਂ ਨੇ ਢੇੜ ਕੇ ਸਾਰੇ ਨਵਾਂ ਬਣਾਇਆ ਹੈ, ਉਹ ਥੱਲੇ ਵੀ ਬਣਾਇਆ ਹੈ ਨਵਾਂ। ਨਵੇਂ ਬਣਾ ਕੇ 12 ਸੀ। ਠੀਕ। 12 ਉੱਧਰ ਚੱਲਣਾ ਮੈਂ ਦੇ। ਇੱਕ ਉਧਰਲੀ ਸਾਈਡ ਤੇ ਪਰਲੀ ਸਾਈਡ ਤੇ ਹੀ 12। ਠੀਕ ਹੈ। ਇਧਰੋਂ ਇੰਟਰਪੋਲ ਦੇ ਨਾਲੋਂ ਇੰਟਰ ਹੁੰਦਿਆਂ ਹੀ ਇਹ ਇੱਥੇ ਜਿਹੜਾ ਨਾ ਅਸੀਂ ਆ ਜਾਂਦੇ ਹਾਂ ਗਲੀ ਦੇ ਅੰਦਰ। ਉਹ ਪਿੱਛੇ ਕੰਮ ਹੈ ਕਮਰਾ ਕਿ ਨਹੀਂ? ਤੇ ਇਹ ਚੀਜ਼ਾਂ ਬਣ ਗਈਆਂ। ਇੱਕ ਇਹ ਕਿਹੜਾ ਜੀ ਆਓ ਨਾ ਜ਼ਰਾ। ਇਹ ਦੀਵਾਰ ਬਣ ਗਈ ਹੈ। ਅੱਛਾ, ਤੇ ਇਹ ਵਾਲੀ ਦੀਵਾਰ? ਇਹਦੇ ਉੱਤੇ ਪੈਰ ਰੱਖੋ। ਅੱਛਾ ਅੱਛਾ ਅੱਛਾ, ਸਹੀ। ਇਹ ਦੇਖੋ ਜੀ, ਇਹ ਵਾਲਾ ਘਰ ਸੀ ਇੱਥੇ, ਤੇ ਇਹ ਮਸਜਿਦ ਦੇ ਨਾਲ। ਤੇ ਮਸਜਿਦ ਵੀ ਮੁਮਕਿਨ ਹੈ ਉਸ ਵਕਤ ਦੀ ਹੋਵੇ, ਬਾਅਦ ਚ ਬਣੀ ਹੈ। ਅੱਛਾ, ਤੇ ਇਹ ਜਿਹੜਾ ਨਾ ਘਰ ਸੀ, ਇਹ ਗੁਰਦੁਆਰਾ ਸੀ। ਇਹ ਵਾਲਾ? ਹਾਂਜੀ। ਅੱਛਾ, ਇਹ ਗੁਰਦੁਆਰਾ ਸੀ ਤੁਹਾਡਾ? ਹਾਂਜੀ। ਤੇ ਇਹ ਵਾਲਾ ਹਿੱਸਾ ਜਿਹੜਾ ਨਾ ਹਜੇ ਕੁਝ ਮੌਜੂਦ ਹੈ, ਤੇ ਬਾਕੀ ਇਹ ਜਿਹੜੀ ਦੀਵਾਰ ਹੈ ਨਾ, ਇਹ ਗਿਰਾ ਕੇ ਤੇ ਫਿਰ ਉਹ ਢੱਟ ਗਈ ਸੀ, ਟੁੱਟ ਗਈ, ਦੇਸ਼ ਵਾਸਤੇ ਦੁਬਾਰਾ ਬਣਾਈ ਗਈ। ਤੇ ਬਾਕੀ ਇਹ ਗੁਰਦੁਆਰੇ ਦੀ ਜਗ੍ਹਾ ਜਿਹੜੀ ਹੈ ਨਾ, ਉਹ ਹਜੇ ਜਿਹੜਾ ਨਾ ਕੁਝ ਬਾਕੀ ਆ, ਤੇ ਇਹਦੀ ਨਿਸ਼ਾਨਾ ਜਿਹੜੇ ਨਾ ਉਹ ਨਜ਼ਰ ਆ ਰਹੇ ਨੇ ਇਹਦੀ ਤਮੀਰ ਤੋਂ। ਇਹ ਤੁਹਾਡੀ ਜਿਹੜੇ ਨਾ ਉਸ ਵਕਤ ਦੀ ਇਹ ਜਗ੍ਹਾ ਬਣੀ ਹੋਈ ਹੈ। ਇਸੇ ਤਰ੍ਹਾਂ ਇਹ ਗੁਰਦੁਆਰੇ ਦੇ ਨਾਲ ਹੈ, ਫਿਰ ਗਲੀ ਇੱਧਰ ਨੂੰ ਚਲ ਜਾਂਦੀ ਹੈ, ਫਿਰ ਇੱਧਰ ਇਹ ਗਲੀ ਜਿਹੜੀ ਨਾ ਇੱਧਰ ਨੂੰ ਟਰਨ ਹੋ ਜਾਂਦੀ। ਤੇ ਇਹ ਆਬਾਦੀ ਜਿਹੜੀ ਹੈ, ਅੱਛਾ, ਇਹ ਵਾਲੀ ਸਾਰੀ ਆਬਾਦੀ ਜਿਹੜੀ ਪੁਰਾਣੀ ਸੀ ਇੱਥੇ? ਆਹ ਹੈ ਸੀ ਪੁਰਾਣੀ, ਪਰ ਨਵੀਂ ਬਣ ਗਈ ਹੈ। ਨਹੀਂ ਨਹੀਂ, ਇਹ ਹੈ ਉਂਝ ਪਹਿਲੀ ਪੁਰਾਣੀ ਆਬਾਦੀ ਸਾਰੀ ਹੈ? ਇਹ ਹੈ ਪੁਰਾਣੀ ਹੈ। ਅੱਛਾ, ਇੱਧਰ ਅੰਦਰ ਰਹਿਸ਼ ਤੇ ਨਹੀਂ ਕਿਸੇ? ਆ ਜਾਓ ਅੰਦਰ ਅੱਗੇ।
अस्सलाम वालेकुम क्या हाल है अच्छा ਇਹ ਵੀ ਮੇਰੇ ਹਾਲ ਪੁਰਾਣੇ ਦਰਵਾਜ਼ੇ ਨੇ ਦਰਵਾਜ਼ੇ ਪੁਰਾਣੇ ਨੇ ਹੈਨਾ ਹਾਂ ਦਰਵਾਜ਼ਿਆਂ ਦੀ ਜਿਹੜੀ ਨਾ ਬਣਾਵਟ ਤੋਂ ਪਤਾ ਚੱਲਦਾ ਪਿਆ ਕਿ ਇਹ ਵਾਲੇ ਦਰਵਾਜ਼ੇ ਜਿਹੜੇ ਨਾ ਵੈਸੇ ਤਮੀਰ ਤੇ ਬਾਅਦ ਚ ਹੋਇਆ ਹੈ ਹਾਂਜੀ ਲੇਕਿਨ ਦਰਵਾਜ਼ੇ ਦੀ ਬਣਾਵਟ ਇਹ ਜ਼ਾਹਰ ਕਰਦੀ ਕਿ ਦਰਵਾਜ਼ੇ ਜਿਹੜੇ ਨੇ ਪੁਰਾਣੇ ਬਾਅਦ ਚ ਹੈ ਤਮੀਰ ਵੀ ਪਹਿਲਾਂ ਦੀ ਹੋਇਆ 13 ਦੀਆਂ ਕੰਧਾਂ ਨੇ ਜੀ ਫਿਰ ਕਿ ਉਹ ਹੋਈ ਪਹਿਲੀ ਨਹੀਂ ਉਹਨਾਂ ਦੇ ਜਿਹੜਾ ਨਾ ਆਪਣਾ ਉਹ ਜਿਸ ਟਾਈਮ ਉੱਪਰ ਬਣਾਉਂਦੇ ਸੀ ਨਾ ਕਿੰਗਰੇ ਬਣਾਉਂਦੇ ਸਨ ਮੋਸਟਲੀ ਤਾਜ ਬਣ ਜਾਂਦੇ ਦਰਵਾਜ਼ਿਆਂ ਦੇ ਹਾਂ ਦਰਵਾਜ਼ਿਆਂ ਦੇ ਤਾਜ ਉਹ ਬਣਦੇ ਇਹ ਵੇਖੋ ਅੱਛਾ ਇਹ ਵਾਲਾ ਘਰ ਹੈ ਕਹੇਗਾ ਇਹ ਦਰਵਾਜ਼ੇ ਦਾ ਖੁੱਲਾ ਨਹੀਂ ਹੈਗਾ ਇਹ ਮਕਾਨ ਹੈ ਅੱਛਾ ਰਹਿਸ਼ ਡਾਟ ਜਿਹੜੀ ਹੈ ਨਾ ਇਹ ਤੋਂ ਮਹਿਸੂਸ ਹੁੰਦਾ ਹੈ ਕਿ ਇਹ ਜਿਹੜਾ ਨਾ ਦੇਖੋ ਉਸੇ ਪੀਰੀਅਡ ਦਾ ਜਿਹੜਾ ਨਾ ਇਹ ਮਕਾਨ ਹੈ ਤੇ ਬਾਕੀ ਇਹ ਮੇਰਾ ਖਿਆਲ ਹੈ ਜਾਲੀ ਜਿਹੜੀ ਹੈ ਸਾਹਮਣਾ ਹਿੱਸਾ ਜਿਹੜਾ ਬਾਅਦ ਚ ਬਣਾਇਆ ਤੇ ਇਹ ਜਿਹੜਾ ਮਕਾਨ ਇਹ ਵਾਲਾ ਹੈ ਨਾ ਇਹ ਉਸੇ ਤੁਹਾਡੇ ਦੌਰ ਦਾ ਹੀ ਹੈ ਉਹ ਅੰਦਰ ਫੈਮਿਲੀ ਜਿਸ ਦੀ ਵਜ੍ਹਾ ਤੋਂ ਜਿਹੜਾ ਨਾ ਅਸੀਂ ਅੰਦਰ ਨਹੀਂ ਜਾ ਸਕਦੇ ਕੋਈ ਮਰਦ ਘਰ ਨਹੀਂ ਹੈਗਾ ਜਿਸ ਵਾਸਤੇ ਮੁਨਾਸਬ ਨਹੀਂ ਕਿ ਅਸੀਂ ਅੰਦਰ ਜਾਈਏ ਨਹੀਂ ਹੈ ਨਾ ਨਹੀਂ ਪਹਿਲਾਂ ਇੱਥੇ ਹੈ ਪੁਰਾਣੀ ਇਹ ਨਵੀਂ ਬਣੀ ਅੱਛਾ ਅੱਛਾ ਇਹ ਸਾਰਾ ਜਿਹੜਾ ਨਾ ਜੀ ਇਹ ਪੁਰਾਣੀ ਜੀ ਅੱਛਾ ਇਹ ਸਾਰੀ ਪੁਰਾਣੀ ਆਬਾਦੀ ਸੀ ਤੇ ਹੁਣ ਜਿਹੜਾ ਨਾ ਇਹ ਸਾਰਾ ਜਿਹੜਾ ਨਾ ਇਹ ਨਵਾਂ ਬਣ ਗਿਆ ਦੇਖੋ ਨਾ ਛੋਟੀਆਂ ਗਲੀਆਂ ਜਿਹੜੀਆਂ ਨੇ ਤੇ ਇਹ ਕੁੜੀ ਕੋਟ ਦੇ ਛੋਟੀ ਛੋਟੀਆਂ ਗਲੀਆਂ ਇਹ ਸਾਰੀ ਆਬਾਦੀ ਜਿਹੜੀ ਹੈ ਇੱਧਰਲੀ ਸਾਈਡ ਦੀ ਇਹ ਪੁਰਾਣੀ ਹੈ ਤੇ ਇੱਧਰ ਵੀ ਮੈਂ ਪੁਰਾਣੀ ਆਬਾਦੀ ਲੇਕਿਨ ਹੁਣ 75-76 ਸਾਲ ਹੋ ਗਏ ਨੇ ਜਿਸ ਦੀ ਵਜ੍ਹਾ ਤੋਂ ਜਿਹੜਾ ਨਾ ਇਸ ਮਕਾਨ ਜਿਹੜੇ ਸਨ ਜਾਂ ਚੁਬਾਰੇ ਜਿਹੜੇ ਸਨ ਉਹਨਾਂ ਨੂੰ ਗਿਰਾ ਕੇ ਤੇ ਹੁਣ ਇੱਥੇ ਜਿਹੜਾ ਉਹ ਨਵੇਂ ਮਕਾਨ ਬਣ ਗਏ ਨੇ ਕੋਈ 2 ਦਫਾ ਬਣ ਗਿਆ ਕੋਈ 3 ਦਫਾ ਬਣ ਗਿਆ ਤੇ ਇਸ ਤਰ੍ਹਾਂ ਜਿਹੜਾ ਨਾ ਵਕਤ ਦੇ ਨਾਲ ਨਾਲ ਹਰ ਬੰਦੇ ਨੇ ਆਪਣੀ ਜ਼ਰੂਰਤ ਦੇ ਮੁਤਾਬਕ ਉਹਨੂੰ ਇਸਤੇਮਾਲ 'ਚ ਲਿਆਂਦਾ ਇੱਕ ਇਹ ਗਲੀ ਜਾਂਦੀ ਬਾਹਰ ਵਾਲੀ ਸਾਈਡ ਨੂੰ ਇਹ ਗਲੀ ਫਿਰ ਇੱਥੋਂ ਟਰਨ ਹੁੰਦੀ ਹੈ ਇਹ ਵੱਲ ਖਾਂਦੀ ਹੋਈ ਜਿਹੜੀ ਨੇ ਫਿਰ ਇਹ ਬਾਹਰ ਨੂੰ ਨਿਕਲਦੀ ਹੈ ਜਿੱਧਰ ਉਹ ਛੱਪੜ ਦੇ ਤਾਂ ਤੁਸੀਂ ਜ਼ਿਕਰ ਕੀਤਾ ਜਿੱਧਰ ਸਕੂਲ ਹੁੰਦਾ ਸੀ ਇਹ ਛੱਪੜ ਸੀ ਸਾਡੇ ਕੋਲ ਹਾਂਜੀ ਇਹ ਛੱਪੜ ਹੁੰਦਾ ਸੀ ਪਰ ਹੋਰ ਜਗ੍ਹਾ ਅੱਛਾ ਉਹ ਹੁਣ ਪੂਰਿਆ ਗਿਆ ਅੱਛਾ ਇਹ ਸਾਹਮਣੇ ਛੱਪੜ ਨਾ ਸੀ ਇਹ ਸਾਰਾ ਪੂਰਿਆ ਗਿਆ ਹਾਂ ਤੇ ਇਹ ਜਿਹੜੀ ਹੈ ਇਹ ਕ੍ਰਿਸਚਨ ਆਬਾਦੀ ਹੈ ਹਾਂਜੀ ਆ ਗਿਆ ਸਿਸਟਮ ਬਾਦੀ ਤਰ੍ਹਾਂ ਸ਼ੁਰੂ ਹੋ ਗਿਆ ਅੱਛਾ ਤੇ ਉਹ ਜਿੱਥੇ ਬੋਰਡ ਜਿਹਾ ਸਕੂਲ ਜਿਹਾ ਜਿੱਥੇ ਬਿਠਾ ਕੇ ਪੜ੍ਹਾਉਂਦੇ ਹੁੰਦੇ ਸਨ ਉਹ ਹੈ ਨਾਲ ਪਰ ਅੱਛਾ ਉਧਰ ਮੈਂ ਉੱਧਰ ਚੱਲਦਾ ਹੈ ਆਹ ਉਧਰ ਚੱਲ ਜਾਂਦੇ ਫਿਰ ਇਧਰੋਂ ਇਹ ਵੇਖਦੀ ਇੱਥੇ ਹੁਣ ਇਹ ਪਾਣੀ ਟੱਕੇ ਨੇ ਹੁਣ ਬੜੇ ਨਹੀਂ ਹੈਂ? ਉਹ ਇੱਕ ਹੈ ਨਹੀਂ ਇੱਧਰ ਉਹ ਅੱਗੇ ਹੈ ਜੀ ਅੱਛਾ ਉਹ ਤੇ ਉਹ ਸਾਹਮਣੇ ਨਜ਼ਰ ਆ ਰਿਹਾ ਜੀ ਇੱਕ ਉਹ ਤੁਹਾਡੇ ਜਿਹੜਾ ਨਾ ਦੌਰ ਦਾ ਤੁਹਾਡਾ ਮਕਾਨ ਹੈ ਇਹ ਤੁਹਾਡੇ ਸਰਦਾਰਾਂ ਦਾ ਕਿਉਂਕਿ ਅਕਸਰੀਅਤ ਇੱਥੇ ਸਿੱਖਾਂ ਦੀ ਸੀ ਤੇ ਹੁਣ ਵੱਲਾ ਆਲਮ ਕਿਹਦਾ ਘਰ ਸੀ ਇਹ ਛੱਪੜ ਵਾਲੀ ਸਾਈਡ ਤੇ ਇਹਦਾ ਮੂੰਹ ਅੱਗੇ ਇੱਥੇ ਚੱਪਲ ਆਈ ਸਾਡੀ ਹਾਂਜੀ ਇਹ ਕਿਹੜੀ ਸਾਈਡ ਤੇ ਛੱਪੜ ਸੀ ਕ੍ਰਿਸਟਾ ਦੇ ਨਾਲ ਹੀ ਉਹਦਾ ਨਾਲ ਅੱਛਾ ਆ ਜਾਓ ਸ਼ੁਰੂ ਇੱਧਰ ਤੇ ਇਹ ਜਿਹੜੀ ਆਬਾਦੀ ਹੈ ਨਾ ਜੀ ਸਾਰੀ ਇਹ ਕ੍ਰਿਸਚਨ ਦੀ ਇਧਰਲੀ ਸਾਈਡ ਤੇ ਆ ਜਾਂਦੀ ਤੇ ਇਹ ਵਾਲਾ ਛੱਪੜ ਦਾ ਛੱਪੜ ਸਾਡੇ ਤੋਂ ਵਕਤਾਂ ਜਾਂ ਬਾਅਦ ਚ ਪੂਰਿਆ ਗਿਆ ਅੱਛਾ ਤੁਹਾਡੇ ਵਕਤ ਛੱਪੜ ਸੀ ਇਹ ਬਾਅਦ ਚ ਪੂਰਿਆ ਗਿਆ ਹਾਂਜੀ। ਤੇ ਜੋਗਿੰਦਰ ਸਿੰਘ ਸਾਹਿਬ ਤੁਸੀਂ ਛੱਪੜ ਦਾ ਜਿਹੜਾ ਜ਼ਿਕਰ ਕੀਤਾ ਹੈ ਉਹ ਛੱਪੜ ਇਹ ਵਾਲਾ ਹੈ ਤੇ ਇੱਥੇ ਕਰਕੇ ਤੁਸੀਂ ਜਿਹੜਾ ਨਾ ਕੱਚੇ ਘਰ ਦਾ ਜ਼ਿਕਰ ਕੀਤਾ ਸੀ ਉਹ ਗਾਲਬਨ ਇੱਥੇ ਕਰਕੇ ਆਂਦਾ ਉਦੋਂ ਕੋਈ ਵੀ ਇਸ ਤਰ੍ਹਾਂ ਬਣਿਆ ਪੁਰਾਣਾ ਹਾਂਜੀ ਤੇ ਫਿਰ ਬਾਕੀ ਤੁਹਾਡਾ ਘਰ ਕੱਚਾ ਸੀ ਤੁਸੀਂ ਕਿਹਾ ਬਾਹਰਲੇ ਪਾਸੇ ਬਣਾਇਆ ਸੀ ਤੁਹਾਡਾ ਘਰ ਇੱਧਰਲੀ ਸਾਈਡ ਤੇ ਸੀ ਤੇ ਇਹ ਹੁਣ ਜਿਹੜਾ ਨਾ ਇਹ ਪਿੰਡ ਦੇ ਵਿੱਚ ਜਿਹੜਾ ਨਾ ਮੈਨੂੰ ਤੇ ਇਹ ਮਕਾਨ ਨਜ਼ਰ ਆਇਆ ਜਾਂ ਗੁਰਦੁਆਰੇ ਦੀ ਕੁਛ ਜਾਂ ਉਹ ਮਕਾਨ ਜਿਹੜਾ ਇੱਕ ਹੋਰ ਸੀ ਪਿੰਡ 'ਚ ਉਹ ਨਜ਼ਰ ਆਇਆ ਤੇ ਜਾਂ ਸਾਹਮਣੇ ਇਹ ਮਕਾਨ ਨਜ਼ਰ ਆਇਆ ਇਹ ਵਾਲਾ ਇਹ ਕਿਹੜਾ ਮਕਾਨ ਹੈ ਇਹ ਪਿੰਡ ਦਾ ਜਿਹੜਾ ਜੀ ਇਹ ਵਾਲਾ ਹਿੱਸਾ ਪਿੰਡ ਦਾ ਲਹਿੰਦਾ ਪਾਸਾ ਹੈ ਨਾ ਇਹ ਵਿਚਕਾਰੀ ਹੋਇਆ ਇੱਧਰ ਬਾਦੀ ਹੈ ਨਹੀਂ ਇਹ ਲਹਿੰਦਾ ਪਾਸਾ ਆ ਜਾਂਦਾ ਇਹ ਲਹਿੰਦੇ ਪਾਸੇ ਵਾਲੇ ਛੱਪੜ ਹੈ ਤੇ ਲਹਿੰਦੇ ਪਾਸੇ ਵਾਲੀ ਸਾਈਡ ਤੇ ਜਿਹੜਾ ਨਾ ਇਹ ਮਕਾਨ ਹੈ ਤੇ ਲਹਿੰਦੇ ਪਾਸੇ ਦਾ ਵਾਲੀ ਸਾਈਡ ਤੇ ਜਿਹੜਾ ਨਾ ਇਹ ਕ੍ਰਿਸਚਨ ਜਿਹੜੀ ਹੈ ਆਬਾਦੀ ਹੈ ਤੇ ਪਿੰਡ ਤੇ ਹੁਣ ਖੈਰ ਕਾਫੀ ਵੱਡਾ ਹੋ ਗਿਆ ਬਹੁਤ ਆਬਾਦੀ ਜਿਹੜੀ ਹੈ ਫੈਲ ਗਈ ਹੈ ਨਵੀਂ ਆਬਾਦੀ ਜਿਹੜੀ ਹੈ ਨਾ ਉਹ ਕਾਫੀ ਹੱਦ ਤੱਕ ਜਿਹੜੀ ਹੈ ਨਾ ਉਹ ਵੱਧ ਗਈ ਹੈ
ਤੇ ਇਹ ਜੀ ਨਹੀਂ ਲੰਘਿਆ ਜਾਂਦਾ। ਤੇ ਇਹ ਜੀ ਸਰਦਾਰ ਜੀ ਇਹ ਸਕੂਲ ਜਿਹਦਾ ਤੁਸੀਂ ਜ਼ਿਕਰ ਕੀਤਾ, ਇਹ ਸਕੂਲ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਕੁੜੀ ਕੋਟ। ਇਹ ਦੇਖੋ ਇਹਦਾ ਜਿਹੜਾ ਨਾ ਉਹ ਲੱਗਾ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਕੁੜੀ ਕੋਟ, ਉਰਦੂ 'ਚ ਲਿਖਿਆ ਹੋਇਆ। ਤੇ ਅੱਜ ਚੂੰਕਿ ਤਿਉਹਾਰ ਹੈ ਤੇ ਇਹ ਤਾਲਾ ਲੱਗਾ ਹੈ। ਤੇ ਇਹਦਾ ਵੀ ਸਕੂਲ ਦਾ ਵੀ ਤੁਸੀਂ ਜਿਹੜਾ ਜ਼ਿਕਰ ਕੀਤਾ। ਇੱਥੇ ਬੋਰਡ ਕਿੱਥੇ ਕਰਕੇ ਹੁੰਦਾ ਸੀ ਭਾਜੀ? ਬੋਰਡ ਵੀ ਇੱਥੇ ਅੱਛਾ, ਬੋਰਡ ਇੱਥੇ ਹੁੰਦਾ ਸੀ। ਅੱਛਾ ਸਹੀ। ਉਹ ਬੋਰਡ ਦੇ ਥੱਲੇ ਉਸ ਵਕਤ ਸਕੂਲ ਲੱਗਦਾ ਹੁੰਦਾ ਸੀ। ਹਾਂਜੀ ਹਾਂਜੀ ਹੈ ਤੇ ਮੇਨ ਦਰਵਾਜ਼ਾ ਤੇ ਇਧਰਲੀ ਸਾਈਡ ਤੇ ਵੈਸੇ। ਤੇ ਇਹ ਹੁਣ ਰਾਹ ਕੱਚਾ ਹੈ ਤੇ ਫਿਰ ਪਾਣੀ ਨਾਲੀਆਂ ਦੇ ਪਾਣੀ ਦੀ ਵਜ੍ਹਾ ਤੋਂ ਜਿਹੜਾ ਨਾ ਇੱਥੋਂ ਲੰਘਣਾ ਜਿਹੜਾ ਨਾ ਬਹੁਤ ਮੁਸ਼ਕਲ ਹੈ। ਇਹ ਦੇਖ ਲਿਖਿਆ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਕੁੜੀਕੋਟ। ਇਹ ਸਾਹਮਣੇ ਜਿਹੜਾ ਨਾ ਇਹ ਡੇਕ ਨਾਲਾ ਆ ਜਾਂਦਾ ਸੀ। ਇਹ ਸਾਹਮਣੇ ਡੇਕ ਨਾਲਾ ਪਿੰਡ ਦੇ ਇਹ ਤਿੰਨ ਤਰਫ ਤੇ ਆ ਜਾਂਦਾ। ਦੱਖਣ ਪਾਸੇ ਇਹ ਦੱਖਣ ਪਾਸਾ, ਦੱਖਣ ਪਾਸੇ ਜਿਹੜਾ ਨਾ ਇਹ ਸਕੂਲ ਜਿਹੜਾ ਸੀ, ਜਿਹੜਾ ਬੋਰਡ ਦੇ ਥੱਲੇ ਲੱਗਦਾ ਹੁੰਦਾ ਸੀ, ਜਿੱਥੇ ਬਹਿ ਕੇ ਤੁਸੀਂ ਆਪਣੇ ਉਸਤਾਦ ਦੇ ਜਿਹੜਾ ਨਾ ਉਹਨਾਂ ਦੇ ਕੋਲ ਪੜ੍ਹਦੇ ਹੁੰਦੇ ਸੀ। ਤੇ ਤੁਸੀਂ ਜ਼ਿਕਰ ਕੀਤਾ ਵੀਡੀਓ 'ਚ ਕਿ ਅਸੀਂ ਉੱਥੇ ਬੋਰਡ ਹੁੰਦਾ ਸੀ, ਬੋਰਡ ਦੇ ਥੱਲੇ ਜਾ ਕੇ ਉਹ ਰੜੇ ਮੈਦਾਨ 'ਚ ਉੱਥੇ ਪੜ੍ਹਦੇ ਹੁੰਦੇ ਸੀ। ਤੇ ਹੁਣ ਚੂੰਕਿ ਇੱਥੇ ਆ ਵੇਖੋ ਉਸ ਵਕਤ ਰੜਾ ਮੈਦਾਨ ਸੀ, ਹੁਣ ਦੇਖੋ ਨਾ ਇੱਧਰ ਕਿੰਨੀ ਸਾਰੀ ਆਬਾਦੀ ਹੋ ਗਈ। ਚਬਾਰਿਆਂ ਦਾ ਜ਼ਿਕਰ ਕੀਤਾ ਨਾ ਕਿ ਇਹ ਵੇਖੋ ਨਾ ਉਹ ਪਿੰਡ ਦੇ ਸੈਂਟਰ 'ਚ, ਤੇ ਇਹ ਜਿਹੜਾ ਨਾ ਗਿਰਾ ਕੇ ਇਹ ਮਕਾਨ ਲੋਕਾਂ ਨੇ ਉਸੇ ਤਰ੍ਹਾਂ ਚਬਾਰੇ ਡਬਲ ਸਟੋਰੀ ਮਕਾਨ ਇਹ ਬਣਾ ਲਏ ਨੇ। ਹੁਣ ਚੂੰਕਿ ਵਕਤ ਜਿਹੜਾ ਨਾ ਉਹ 75-76 ਸਾਲ ਹੋ ਗਏ ਨੇ ਤੇ ਹਰ ਚੀਜ਼ ਜਿਹੜੀਆਂ ਪਹਿਲੀਆਂ ਨਿਸ਼ਾਨੀਆਂ ਉਹ ਜ਼ਿਆਦਾਤਰ ਬੰਦਿਆਂ ਦੇ ਨਾਲ ਨਾਲ ਉਹ ਨਿਸ਼ਾਨੀਆਂ ਵੀ ਖਤਮ ਹੋ ਗਈਆਂ ਨੇ। ਤੇ ਹੁਣ ਮਕਾਨ ਜਿਹੜਾ ਨਾ ਐਵਰ ਡਬਲ ਸਟੋਰੀ ਬਣਾਇਆ ਗਿਆ। ਤੇ ਅਗਰ ਬਣਾਓ ਜੀ ਇਹ ਦਰਵਾਜ਼ੇ ਦੇ ਨਕਸ਼ ਨੁਗਾਰ ਦੀ ਗੱਲ ਕਰੀਏ ਤੇ ਦਰਵਾਜ਼ੇ ਦੇ ਨਕਸ਼ ਨੁਗਾਰ ਵੀ ਜਿਹੜੇ ਨੇ ਉਸੇ ਚੀਜ਼ ਦੀ ਸਿਰਫ ਇਹ ਨਿਸ਼ਾਨੀ ਬਚੀ ਹੈ ਕਿ ਇਹ 47 ਤੋਂ ਪਹਿਲੇ ਦੀਆਂ ਜਿਹੜੀਆਂ ਨਾ ਕੁਝ ਯਾਦਾਂ ਅਜੇ ਮਹਿਫੂਜ਼ ਕੀਤੀਆਂ ਜਾ ਸਕਦੀਆਂ। ਬਾਕੀ ਹਰ ਜਗ੍ਹਾ ਨਾ ਬੰਦੇ ਰਹੇ ਤੇ ਨਾ ਹੀ ਉਹ ਇਮਾਰਤਾਂ ਰਹੀਆਂ। ਇਹਦੀ ਡਿਜ਼ਾਈਨਿੰਗ ਜਿਹੜੀ ਹੈ ਨਾ ਉਸ ਵਕਤ ਦੇ ਕਾਰੀਗਰਾਂ ਦੀ ਜਿਹੜੀ ਹੈ ਨਾ ਉਹ ਹੁਨਰਮੰਦੀ ਦਾ ਮੂੰਹ ਬੋਲਦਾ ਜਿਹੜਾ ਸਬੂਤ। ਲੋ ਜੀ ਸਰਦਾਰ ਜੀ, ਤੁਹਾਡੇ ਪਿੰਡ ਕੁੜੀਕੋਟ ਤੋਂ ਮੈਂ ਹੋ ਕੇ ਤੇ ਫਿਰ ਆਇਆ ਵਾਂਡੋ ਜਿੱਥੇ ਤੁਸੀਂ ਪੜ੍ਹਦੇ ਰਹੇ। ਤੇ ਵਾਂਡੋ ਤੋਂ ਫਿਰ ਮੈਂ ਸ਼ਾਰਟਕਟ ਰਸਤਾ ਲਿਆ ਤੇ ਹੁਣ ਮੈਂ ਜਾਵਾਂਗਾ ਇੱਧਰਲੀ ਸਾਈਡ ਤੇ ਸੂਏ ਦੇ ਨਾਲ ਨਾਲ ਕਾਮੋ ਕੀ। ਤੇ ਉਸ ਵਕਤ ਜਿਹੜੀ ਆ ਕਾਮੋ ਕੀ ਤਹਿਸੀਲ ਹੁੰਦੀ ਸੀ ਜਿਸ ਵਕਤ ਤੁਸੀਂ ਇੱਥੇ ਹੁੰਦੇ ਸੀ। ਤੇ ਮੇਰਾ ਖਿਆਲ ਸ਼ਾਇਦ ਉਸ ਵਕਤ ਵੀ ਕਾਮੋ ਕੀ ਤਹਿਸੀਲ ਹੋਵੇ। ਬਹਰਹਾਲ ਹੁਣ ਤੁਹਾਡੇ ਪਿੰਡ ਦੀ ਜਿਹੜਾ ਕੁੜੀਕੋਟ ਉਹਦੀ ਤਹਿਸੀਲ ਕਾਮੋ ਕੀ ਹੈ, ਥਾਣਾ ਇਹਦਾ ਹਜੇ ਵੀ ਵਾਂਡੋ ਆ। ਤੇ ਬਾਕੀ ਜਿਹੜਾ ਜ਼ਿਲ੍ਹਾ ਜਿਹੜਾ ਉਹ ਹਜੇ ਵੀ ਇਹਦਾ ਗੁਜਰਾਂਵਾਲਾ ਹੈ। ਇਹ ਥੋੜ੍ਹਾ ਜਿਹਾ ਇੱਥੋਂ ਰਸਤਾ ਖ਼ਰਾਬ ਹੈ ਕਿਉਂਕਿ ਮੈਂ ਬਾਹਰੋਂ ਬਾਹਰ ਨਿਕਲਿਆ ਤੇ ਇਸ ਵਾਸਤੇ ਸ਼ਾਰਟਕਟ ਰਸਤਾ ਲਿਆ ਤੇ ਇੱਥੋਂ ਥੋੜ੍ਹਾ ਜਿਹਾ ਰਸਤਾ ਖ਼ਰਾਬ ਆ। ਤੇ ਹੁਣ ਮੈਂ ਜਿਹੜਾ ਨਾ ਪੱਕੀ ਤੇ ਚੜ੍ਹ ਚੱਲਾਂ। ਤੇ ਇਹ ਜਿਹੜੀ ਪੱਕੀ ਹੈ ਨਾ ਇਹ ਇੱਧਰੋਂ ਜਿੱਧਰ ਕਾਰ ਜਾ ਰਹੀ ਹੈ ਉਹ ਵਾਂਡੋ ਵਾਲੀ ਸਾਈਡ ਤੇ ਜਾ ਰਹੀ ਹੈ। ਤੇ ਇੱਧਰ ਜਿਹੜੀ ਹੈ ਮੋਟਰਸਾਈਕਲ ਜਿੱਧਰ ਮੈਂ ਜਾ ਰਿਹਾ ਅੱਗੇ ਮੋਟਰਸਾਈਕਲਾਂ ਨੇ ਤੇ ਇਹ ਜਾ ਰਹੀ ਹੈ ਕਾਮੋ ਕੇ। ਤੇ ਮੈਂ ਪਹਿਲੇ ਜਾਵਾਂਗਾ ਲਾਲੂਪੁਰ। ਲਾਲੂਪੁਰ ਵੀ ਕਾਫੀ ਜਿਹੜਾ ਨਾ ਉਹ ਤਾਰੀਖੀ ਪਿੰਡ ਹੈ ਜਿੱਥੇ ਕਾਫੀ ਸਾਰੇ ਹਿੰਦੂ ਜਾਂ ਸਿੱਖ ਰਹਿੰਦੇ ਨੇ। ਅਕਸਰੀਅਤ ਸਿੱਖਾਂ ਦੀ ਸੀ ਇੱਥੇ। ਤੇ ਮੈਂ ਉਸ ਤੋਂ ਬਾਅਦ ਫਿਰ ਮੈਂ ਤਮੋਲੀ ਜਾਵਾਂਗਾ ਬਾਹਰੋਂ ਬਾਹਰ। ਤੇ ਤਮੋਲੀ 'ਚ ਵੀ ਬਹੁਤ ਸਾਰੇ ਸਿੱਖ ਜਿਹੜੇ ਨੇ ਰਹਿੰਦੇ ਰਹੇ ਨੇ, ਬੜੇ ਬੜੇ ਵੱਡੇ ਜ਼ਿਮੀਂਦਾਰ ਸਨ ਤਮੋਲੀ ਦੇ ਵਿੱਚ। ਤੇ ਤਮੋਲੀ ਦੀ ਵੀਡੀਓ ਜਿਹੜੀ ਹੈ ਨਾ ਉਹ ਤੁਸੀਂ ਮੇਰੇ ਚੈਨਲ 'ਤੇ ਦੇਖ ਸਕਦੇ ਹੋ। ਤੇ ਤਮੋਲੀ ਦੇ ਲੋਕ ਹਜੇ ਵੀ ਆਪਣੇ ਸਰਦਾਰ ਵੀਰਾਂ ਨੂੰ ਨਹੀਂ ਭੁੱਲੇ, ਉਹਨਾਂ ਦੀਆਂ ਮੁਹੱਬਤਾਂ ਨੂੰ, ਉਹਨਾਂ ਦੀਆਂ ਯਾਦਾਂ ਨੂੰ ਅੱਜ ਵੀ ਯਾਦ ਕਰਦੇ।